ਇੱਥੇ ਜਦੋਂ ਸਿੱਖ ਹਿੰਦੂ ਖੱਤਰੀ ਮੁਸਲਮਾਨ ਸਾਰੇ ਜਿੰਨੇ ਮਜ਼ਹਬ ਰਹਿੰਦੇ ਹਨ ਇਹਨਾਂ ਦਾ ਵਰਤੋਂ ਭਾਜੀ ਕਿਵੇਂ ਦਾ ਲੈਣ ਸਹੀ ਵਰਤਾਓ ਹੀ ਸਹੀ ਵਰਤਾਓ ਪਿਆਰ ਮੁਹੱਬਤ ਕਿਵੇਂ ਦਾ ਬੜੇ ਅੱਛੇ ਬੰਦੇ ਹਨ ਸਾਰੇ ਜਿੰਨੇ ਮਾੜੇ ਲੋਕ ਸਨ ਨਾ ਹਾਂਜੀ ਇਹਨਾਂ ਨੂੰ ਤੇ ਕੋਈ ਉਥੋਂ ਮੋੜ ਨਹੀਂ ਜਿਹੜੀ ਸ਼ਾਇਦ ਮਰਜ਼ੀ ਲਿਆਉਣ ਗੁੜ ਢੋਲ ਤੇ ਉਹਨਾਂ ਦੇ ਬੀਬੀਆਂ ਜਿਹੜੀਆਂ ਸਾਰੀਆਂ ਸਾਗ ਤੋੜ ਕੇ ਲਿਆਉਣ ਗੰਨੇ ਜੋ ਮਰਜ਼ੀ ਕੋਈ ਕਿਸੇ ਨੂੰ ਪੁੱਛਿਆ ਹੀ ਨਹੀਂ ਸੀ ਏਡਾ ਕੋਈ ਐਡਾ ਪਿਆਰ ਸਾਰੇ ਏਡਾ ਕੋ ਸਾਨੂੰ ਸਮਝਦੇ ਸਨ ਹਾਂਜੀ ਹੁਣ ਜੀ ਭਾਈ ਇੰਡੀਆ ਦੇ ਵਿੱਚ ਜਿਹੜੇ ਰਹਿੰਦੇ ਨੇ ਮੁਸਲਮਾਨ ਹਾਂਜੀ ਹਾਂਜੀ ਜਾਂ ਸਿੱਖ ਜਿਹੜੇ ਗਏ ਨੇ ਉਹ ਇੰਡੀਆ ਵਾਲੇ ਜਿਹੜੇ ਨੇ ਹੁਣ ਕੀ ਪਤਾ ਕੀ ਸਲੂਕ ਉਹਨਾਂ ਨਾਲ ਹੋ ਰਿਹਾ ਜਾਂ ਕੀ ਨਹੀਂ ਹੋ ਰਿਹਾ ਇੱਥੇ ਰਹਿੰਦਿਆਂ ਸਾਡੇ ਨਾਲ ਤੇ ਉਹ ਭੈਣ ਭਰਾਵਾਂ ਨਾਲ ਵੀ ਉੱਤੇ ਸਾਡਾ ਮੁਹੱਬਤ ਸੀ ਪਿਆਰ ਸੀ ਸਹੀ ਰਹੇ ਸਲੂਕ ਮੈਂ ਉਦੋਂ ਉਹ ਤਕਰੀਬਨ 8-7 ਸਾਲ ਦਾ ਹੋਵਾਂਗਾ 10 ਸਾਲ ਦਾ ਉਸ ਵੇਲੇ ਸੂਝ-ਬੂਝ ਹੁੰਦੀ ਹਾਂਜੀ ਹਾਂਜੀ ਉਹਦੇ ਮੁਤਾਬਕ ਅਸੀਂ ਤੇ ਵੇਖੋ ਜੀ ਇਕੱਠੇ ਹੀ ਖੇਡਦੇ ਰਹੇ ਹਾਂ ਇਕੱਠੇ ਹੀ ਸਾਰੇ ਕੰਮ ਕਰਨੇ ਉਹਨਾਂ ਨੇ ਆ ਮਹੱਲੇ ਆ ਜਾਣਾ ਆ ਜਿਹੜੇ ਮਹੱਲੇ 'ਚ ਬੈਠੇ ਆ ਹਾਂਜੀ ਜਿਹੜਾ ਉਹਨਾਂ ਦਾ ਇੱਥੋਂ ਰਹਿਣ ਵਾਲਿਆਂ ਦਾ ਗਾੜੇ ਇਹ ਮਹੱਲੇ 'ਚ ਆ ਜਾਣਾ ਅਸੀਂ ਵੀ ਉੱਥੋਂ ਇਹ ਇੱਥੇ ਆ ਜਾਣਾ ਹਾਂਜੀ ਇੱਥੇ ਵੇਖੋ ਜੀ ਸਾਰਾ ਦਿਨ ਹੈ ਜਿੱਥੇ ਹੁਣ ਇਹ ਬੈਠਿਆ ਇੱਥੇ ਸਾਰਾ ਦਿਨ ਸਾਰੇ ਹੀ ਹਾਂਜੀ ਰੌਣਕ ਲੱਗ ਰਹੀ ਰੌਣਕ ਲੱਗੀ ਨਾ ਧੁੱਪ ਸੇਕਣੀ ਅੱਛਾ ਅੱਛਾ ਭੁੱਖੇ ਧਰੇ ਹੋਣੇ ਸਾਰਿਆਂ ਨੇ ਗੱਲਾਂ ਬਾਤਾਂ ਇੱਕ ਦੂਜੇ ਨਾਲ ਕਰਨੀਆਂ ਕਰਾਣੀਆਂ ਬੜੀ ਮੁਹੱਬਤ ਬੜਾ ਪਿਆਰ ਬੜਾ ਅਖਲਾਕ ਇੱਕ ਦੂਜੇ ਨਾਲ ਹੁੰਦਾ ਹੈ ਉਹ ਅਖਲਾਕ ਦੇ ਮੁਤਾਬਕ ਅਸੀਂ ਤਾਂ ਆਖਾਂਗੇ ਵੀ ਜਿਵੇਂ ਸਾਡੇ ਨਾਲ ਰਹੇ ਨੇ ਉਵੇਂ ਉੱਥੇ ਰਹਿੰਦੇ ਨੇ ਸਾਡੇ ਵੀ ਭੈਣ ਭਰਾਵਾਂ ਨਾਲ ਇਹ ਸਲੂਕ ਹੁੰਦਾ ਹੋਣਾ ਜਿਵੇਂ ਅਸੀਂ ਸਲੂਕ ਕਰਦੇ ਨੇ ਉਹ ਵੀ ਕਰਦੇ ਹੋਣਗੇ ਅੱਲਾਹ ਤਾਲਾ ਦੋ ਮੁਲਕਾਂ ਦੀ ਖੈਰ ਰੱਖੇ ਇੱਕ ਦੂਜੇ ਨਾਲ ਮਿਲਦੇ ਜੁਲਦੇ ਰਹੀਏ ਸਾਡਾ ਤੇ ਇੰਨਾ ਹੀ ਬੜਾ ਹੈ ਸਾਡਾ ਤੇ ਸਹੀ ਸਹੀ ਹਾਂ ਇਕੱਠਾ ਕੋਈ ਟਾਈਮ ਗੁਜ਼ਾਰਿਆ ਹਾਂਜੀ ਤੇ ਜਦੋਂ ਕਰਾਰਦਾਦ ਪਾਸ ਹੋਈ ਉਦੋਂ ਹੀ ਉਹ ਸਾਰੇ ਅੰਗਰੇਜ਼ ਕੋਲੋਂ ਜਾਨ ਛੁੱਟੀ ਸਾਡੀ ਤੇ ਅੱਗੋਂ ਅਸੀਂ ਹੁਣ ਆਪਣਾ ਮਜ਼ਹਬੀ ਇਖਤਿਆਰ ਕੋ ਲੈ ਫਿਰੀਏ ਤੋਂ ਵੱਖੋ ਵੱਖੀ ਪੈਸੇ ਲੈ ਫਿਰੀਏ ਜਾਂ ਕੋਈ ਨਹੀਂ ਨਾ ਹੀ ਪਤਾ ਹੈ ਵੀ ਇਹ ਹਿੰਦੂ ਹੈ ਜਾਂ ਸਿੱਖ ਹੈ ਜਾਂ ਫਲਾਣਾ ਇਕੱਠੇ ਹੀ ਖਾਂਦੇ ਪੀਂਦੇ ਨੇ ਇਕੱਠੇ ਹੀ ਗੁੜ ਖਾਂਦੇ ਨੇ ਇਕੱਠੇ ਸਭ ਕੁਝ ਕਰਦੇ ਉਠੋ ਬੜੀ ਲੱਗ ਰਿਹਾ ਮੈਂ ਸਾਡੇ ਤੇ ਹੁਣ ਤੱਕ ਪਤਾ ਨਹੀਂ ਪੰਜਾਬ ਕੋ ਬਹਾਦਰ ਸਿੰਘ ਹਾਂਜੀ ਹਾਂਜੀ ਉਹਦੀ ਕੋਠੀ ਦਾ ਤਕਰੀਬਨ 84 ਚਗਾਠਾਂ ਨੇ ਨਹੀਂ 120 ਚਗਾਠਾਂ 120 ਚਗਾਠਾਂ ਬਹਾਦਰ ਸਿੰਘ ਦੀ ਹਾਂਜੀ ਉਹਦੇ ਅੰਦਰ ਇੱਕ ਖੂਹ ਲੱਗਾ ਸਰਦਾਰੀ ਸ਼ਾਹ ਹੀ ਹਰੇ ਖੂਹ ਲੱਗਾ ਉੱਥੇ ਇੱਕ ਨਗਰ ਚੁੱਪਦਾ ਸੀ ਆਮ ਜਿਹੜੀਆਂ ਬੀਬੀਆਂ ਨੇ ਨਾ ਉਦੋਂ ਉੱਥੇ ਨਾ ਸੁਬਾਹ ਮਤਲਬ ਆਪਣੀ ਮੂੰਹ ਧੋਣ ਪਾਣੀ ਲਿਆਉਣ ਉੱਥੇ ਚਬਾਰੇ ਦੇ ਵਿੱਚੋਂ ਉੱਤੇ ਚਗਾਠਾਂ ਸਨ ਉੱਤੇ ਸਾਰੇ ਕਮਰੇ ਪਏ ਹਨ ਥੱਲੇ ਖੂਹ ਚੱਲਦਾ ਸੀ ਇੱਕ ਟਕਾ ਚੁੱਪਾ ਹੁੰਦਾ ਸੀ ਅੱਛਾ ਅੱਛਾ ਇਹ ਬਹਾਦਰ ਸਿੰਘ ਦਾ ਕੰਮ ਹੈ ਉਹ ਫਿਰ ਪਾਣੀ ਉਹਦੀਆਂ ਪੈਲੀਆਂ 'ਚ ਪੈਂਦਾ ਸੀ ਫਿਰ ਉਹਨੇ ਬਾਹਰ ਗੋਰੇ ਵਾਲਾ ਖੂਹ ਹੈ ਲਹਿੰਦੇ ਪਾਸੇ ਅੱਛਾ ਉਹਨੇ ਗੋਰੇ ਵਾਲੇ ਖੂਹ ਤੇ ਫਿਰ ਉਹਨੇ ਬੜਾ ਉੱਚਾ ਭਰਾਣਾ ਬਣਾ ਕੇ ਤੇ ਫਿਰ ਬੰਦਿਆਂ ਦੇ ਨਹਾਉਣ ਲਈ ਬੀਬੀਆਂ ਦੇ ਨਹਾਉਣ ਲਈ ਉਹਨਾਂ ਨੇ ਬੜਾ ਇੰਤਜ਼ਾਮ ਕੀਤਾ ਭਈ ਬੱਚੇ ਬੀਬੀਆਂ ਸਾਰੇ ਰੋਣ ਅਲਾ ਉਹਨੇ ਬੰਦੋਬਸਤ ਕੀਤਾ ਤੇ ਉਹਦਾ ਕੋਠੀ ਹਜੇ ਵੀ ਹੈ ਹਾਂਜੀ ਉਹ ਕੋਠੀ ਆ ਅੱਛਾ ਜੀ ਪਰ ਨਹੀਂ ਕੁਝ ਉਧਰ ਮਾਜਰ ਕੋਈ ਰਹਿ ਰਿਹਾ ਉਹਦੇ ਵਿੱਚ ਮਾਜਰ ਹੀ ਰਹਿ ਰਿਹਾ ਬੜੇ ਚੰਗੇ ਮੁਸਲਮਾਨ ਵੀ ਉਹ ਵੀ ਬੜੇ ਚੰਗੇ ਸਨ ਉਹ ਇਹ ਅਖਲਾਕ ਕਰਦੇ ਹਨ ਉਹ ਕਰਦੇ ਇਹ ਵੀ ਕਰਦੇ ਹਨ ਤੇ ਉਹ ਵੀ ਕਰਦੇ ਸਨ ਅੱਛਾ ਅੱਛਾ ਮੁਹੱਬਤ ਕਿਸੇ ਦੇ ਵਿਆਹ ਸ਼ਾਦੀ ਤੇ ਦੁੱਧ ਸ਼ੁੱਧ ਮੰਨਦਾ ਕਰਨਾ ਮੁਸਲਮਾਨ ਸਾਂਝੀ ਸਮਝਦੇ ਸਾਂਝੀ ਸਾਰੇ ਕੰਮ ਬਹੁਤਾ ਸਮਝਦੇ ਹਨ ਜਿਹੜੇ ਉੱਥੋਂ ਦੇ ਰਹਿਣ ਵਾਲੇ ਨੇ ਉਹ ਬਾਬੇ ਬੁੱਢੇ ਨੂੰ ਬਾਬੇ ਖੇੜੇ ਨੂੰ ਤੇ ਬਾਬੇ ਲੱਭੇ ਨੂੰ ਪਿੰਡ ਕੁੱਕਲ ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ ਇਹ ਪਿੰਡ ਦਾ ਸਕੂਲ ਕੁੱਕਲ ਦਾ ਗੌਰਮੈਂਟ ਐਲੀਮੈਂਟਰੀ ਸਕੂਲ ਅਸੀਂ ਖਲੋਤੇ ਹਾਂ ਜੀ ਪਿੰਡ ਦੀ ਫਿਰਨੀ ਤੇ ਬਾਹਰ ਸਾਈਡ 'ਤੇ ਕਾਫੀ ਵੱਡਾ ਪਿੰਡ ਹੈ 47 ਤੋਂ ਪਹਿਲੇ ਇੱਥੇ ਜੱਟ ਢਿੱਲੂ ਸਿੱਖ ਵੀ ਰਹਿੰਦੇ ਸਨ ਮੁਸਲਮਾਨ ਵੀ ਸਨ ਅਤੇ ਹਿੰਦੂ ਖੱਤਰੀ ਵੀ ਸਨ ਈਸਾਈ ਵੀ ਰਹਿੰਦੇ ਸਨ ਕਾਫੀ ਵੱਡਾ ਪਿੰਡ ਹੈ ਇਹ ਪਿੰਡ ਜੀ ਸੁਰਜੀਤ ਕੌਰ ਬੀਬੀ ਹੋਰਾਂ ਦਾ ਜਿਨ੍ਹਾਂ ਦੇ ਵਾਲਦ ਦਾ ਨਾਂ ਸੀ ਜਿਉਣਾ ਸਿੰਘ ਉਹਨਾਂ ਦਾ ਇੰਟਰਵਿਊ ਆਇਆ ਜੀ ਧੰਮੀ ਸਾਹਿਬ ਜਿਹੜੇ ਨੇ ਚੜ੍ਹਦੇ ਪੰਜਾਬ ਇੰਟਰਵਿਊ ਕਰਦੇ ਨੇ ਸਾਮਲ ਧੰਮੀ ਸਾਹਿਬ 47 ਨਾਮਾਂ 'ਤੇ ਉਹਨਾਂ ਦਾ ਇੰਟਰਵਿਊ ਆਇਆ ਬੀਬੀ ਹੋਰੀ ਜ਼ਿਕਰ ਕਰਦੀ ਆਪਣੀ ਸਹੇਲੀਆਂ ਦਾ ਬੰਸੋ ਅਤੇ ਜੀਤੋ ਉਹ ਤਾਂ ਨਹੀਂ ਸਾਨੂੰ ਮਿਲੀਆਂ ਉਹ ਮਰ ਗਈਆਂ ਨੇ ਫੌਤ ਹੋ ਚੁੱਕੀਆਂ ਨੇ ਸਿਆਲਕੋਟ ਤੋਂ ਆਏ ਬੀਬੀ ਜੀ ਸਿਆਲਕੋਟ ਅੱਛਾ ਕਿਹੜਾ ਪਿੰਡ ਸੀ ਉਧਰ ਪਿੰਡ ਸਾ ਕੋਕਾਸ ਕਾਫੀ ਵੱਡਾ ਪਿੰਡ ਹੈ ਅਤੇ ਪੁਰਾਣਾ ਪਿੰਡ ਹੈ ਇਹ ਪਿੰਡ ਦਾ ਮੰਦਰ 47 ਤੋਂ ਪਹਿਲਾਂ ਦਾ ਹਜੇ ਵੀ ਉਂਝ ਸੰਭਾਲ ਕੇ ਰੱਖਿਆ ਹੋਇਆ ਇੱਥੇ ਮੁਸਲਮਾਨ ਫੈਮਿਲੀ ਵੱਸਦੀ ਹੈ ਉਹਨਾਂ ਢਾਇਆ ਨਹੀਂ ਹੋਇਆ ਤੋੜਿਆ ਪੰਨਿਆ ਨਹੀਂ ਉਂਝ ਖਲੋਤਾ ਹੋਇਆ ਮੰਦਰ
ਕਰੋ ਜੀ ਦਰਸ਼ਨ ਆਪਣੇ ਪਿੰਡ ਦੇ। ਬੀਬੀ ਸੁਰਜੀਤ ਕੌਰ ਸਾਹਿਬ, ਤੁਹਾਡਾ ਪਿੰਡ ਕੁੱਕਲ ਕਲਾਂ। ਇਹ ਜੀ ਦਰਬਾਰ ਜਿਹਨੂੰ ਦਰਗਾਹ ਕਿਹਾ ਜਾਂਦਾ ਬਾਬਾ ਕਾਦਰ ਬਖਸ਼ ਹੋਰਾਂ ਦੀ। ਤੇ ਇਹ ਜਿਹੜੇ ਦਰਖਤ ਨਜ਼ਰ ਆ ਰਹੇ ਨੇ 47 ਤੋਂ ਪਹਿਲਾਂ ਆਉਂਦੇ ਨੇ। ਪਿੱਪਲ ਦਾ ਬੋੜ ਦਾ ਦਰਖਤ ਇਹ 47 ਤੋਂ ਪਹਿਲਾਂ ਜਿਉਂ ਜੀ ਖਲੋਤੇ ਹੋਏ ਨੇ। ਬਜ਼ੁਰਗ ਦੱਸਦੇ ਨੇ ਕਿ ਇੱਥੇ ਮੇਲਾ ਲੱਗਦਾ ਹੁੰਦਾ ਸੀ 47 ਤੋਂ ਪਹਿਲੇ, ਤੇ ਹੁਣ ਵੀ ਲੱਗਦਾ ਹੈ। ਹਰ ਸਾਲ ਇੱਥੇ ਉਰਸ ਹੁੰਦਾ ਤੇ ਕਾਫੀ ਵੱਡਾ ਮੇਲਾ ਲੱਗਦਾ। ਕਬੱਡੀ ਹੁੰਦੀ ਸੀ ਜਿਹਦੇ ਵਿੱਚ ਸਿੱਖ ਮੁਸਲਮਾਨ ਸਾਰੇ ਹੀ ਪਹਿਲਵਾਨ ਦੂਰੋਂ ਦੂਰੋਂ ਆਣ ਕੇ ਘੁਲਦੇ ਹਨ, ਕਬੱਡੀ ਖੇਡਦੇ ਸੀ। ਤੇ ਬੀਬੀ ਹਰਾਂ ਜਿਹੜਾ ਨਾਂ ਲਿਆ ਕਿ ਇੱਥੇ ਸ਼ਾਹੂਕਾਰਾਂ ਦੇ ਮਹੱਲੇ 'ਚ ਰਹਿੰਦੇ ਹਾਂ। ਇਹ ਦਰਬਾਰ ਦੇ ਪਿਛਲੇ ਪਾਸੇ ਜਿਹੜੀ ਮਸਜਿਦ ਹੈ ਇਹ ਸ਼ਾਹੂਕਾਰਾਂ ਦਾ ਮਹੱਲਾ ਹੈ, ਇਹਦਾ ਵੀ ਜ਼ਿਕਰ ਕਰਦੀਆਂ ਨੇ ਵਿੱਚ। ਅਗਰ ਤੁਸੀਂ ਵੀ ਨਾਜ਼ਰੀਨ ਆਪਣੇ ਵੱਡਿਆਂ ਦੇ ਪਿੰਡ ਵੇਖਣਾ ਚਾਹੁੰਦੇ ਹੋ, ਤੁਸੀਂ ਕਿਸੇ ਦੇ ਬੰਦੇ ਦਾ ਇੰਟਰਵਿਊ ਕਰਾਉਣਾ ਚਾਹੁੰਦੇ ਹੋ, ਸਾਡਾ ਸਕਰੀਨ 'ਤੇ ਨੰਬਰ ਆ ਰਿਹਾ WhatsApp ਨੰਬਰ, ਸਾਨੂੰ ਜਿਹੜਾ ਮੈਸੇਜ ਕਰ ਦਿਓ। ਤੇ ਆਓ ਹੁਣ ਬਾਬੇ ਨਾਲ ਗੱਲਬਾਤ ਸ਼ੁਰੂ ਕਰਨੇ ਆ, ਉਹਨਾਂ ਨੂੰ ਪੁੱਛਦੇ ਹਾਂ 47 ਤੋਂ ਪਹਿਲਾਂ ਦੀ ਸਾਰੀ ਕਹਾਣੀ ਉਹਨਾਂ ਦੀ ਜ਼ੁਬਾਨੀ। ਹੈਲੋ अस्सलाम वालेकुम नाजरीन, मैं ਤੁਹਾਡਾ ਹੋਸਟ ਮੁਹੰਮਦ ਤਨਵੀਰ, ਮੇਰੇ ਨਾਲ ਭਾਈ ਅਕਰਮ ਸਾਹਿਬ। ਨਾਜ਼ਰੀਨ ਪਿੰਡ ਪਹੁੰਚੇ ਹਾਂ ਕੁੱਕਲ, ਜ਼ਿਲ੍ਹਾ ਸਿਆਲਕੋਟ। ਸਾਡੇ ਨਾਲ ਬਜ਼ੁਰਗ ਇੱਥੋਂ ਦੇ ਮੌਜੂਦ ਨੇ, ਸਾਡੇ ਨਾਲ ਇਸ ਟਾਈਮ ਬੈਠੇ ਹੋਏ ਜਿਹੜੇ ਇੱਥੋਂ ਦੇ ਵਸਨੀਕ ਨੇ। ਇਹ ਬਜ਼ੁਰਗਾਂ ਨੂੰ ਪੁੱਛਣਾ ਇੱਥੇ ਕਿਹੜੇ ਸਿੱਖ ਸਰਦਾਰ ਹਿੰਦੂ ਖੱਤਰੀ ਅਤੇ ਕਿੰਨੇ ਮਜ਼ਹਬਾਂ ਦੇ ਲੋਕ ਕਿਵੇਂ ਰਹਿੰਦੇ ਹਨ, ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਸੀ ਆਪਸ 'ਚ, ਤੋਂ ਜਦੋਂ ਗਏ ਕਿ ਉਹਨਾਂ ਦਾ ਕੋਈ ਨੁਕਸਾਨ ਹੋਇਆ ਜਾਂ ਨਹੀਂ ਹੋਇਆ। ਇਹ ਸਾਰੀਆਂ ਗੱਲਾਂ 1947 ਟਾਈਮ ਦੀਆਂ ਇਹਨਾਂ ਨਾਲ ਕਰਾਂਗੇ ਬਜ਼ੁਰਗਾਂ ਦੀਆਂ। ਸਾਡੇ ਨਾਲ ਰਹਿਣਾ, ਵੀਡੀਓ ਸਾਰੀ ਵੇਖ ਕੇ ਤੇ ਸ਼ੇਅਰ ਲਾਜ਼ਮ ਕਰਨਾ, ਅਤੇ ਬਾਬੇ ਦੀ ਜ਼ੁਬਾਨੀ ਸਾਰੀ ਗੱਲ ਪੁੱਛਣੀ ਆ ਜੀ। अस्सलाम वालेकुम जी। ਵਾਲੇਕੁਮ ਸਲਾਮ। ਬਜ਼ੁਰਗੋ ਕੀ ਹਾਲ ਹੈ? ਖੈਰ ਠੀਕ ਸ਼ੁਕਰ ਹੈ। ਦੁਆਵਾਂ ਨੇ। ਆਪਣਾ ਨਾਂ ਕੀ ਜੀ? ਮੁਹੰਮਦ ਬੂਟਾ। ਮੁਹੰਮਦ ਬੂਟਾ। ਆਪਣੇ ਅੱਬਾ ਜੀ ਦਾ ਕੀ ਨਾਂ? ਖੁਸ਼ੀ ਮੁਹੰਮਦ ਖੁਸ਼ੀ ਮੁਹੰਮਦ। ਪਹਿਲਵਾਨ। ਖੁਸ਼ੀ ਮੁਹੰਮਦ ਪਹਿਲਵਾਨ। ਹਾਂਜੀ ਪਹਿਲਵਾਨੀ ਕਰਦਾ ਸੀ? ਹਾਂਜੀ। ਅੱਛਾ ਅੱਛਾ। ਦਾਦੇ ਦਾ ਨਾਂ ਕੀ ਸੀ? ਝੰਡਾ। ਝੰਡਾ। ਹਾਂਜੀ। ਆਪਣੀ ਜ਼ਾਤ ਕਿਹੜੀ ਜੀ? ਰਹਿਮਾਨੀ। ਰਹਿਮਾਨੀ। ਸਹੀ ਹੋ ਗਿਆ। ਬਾਬੇ ਜਿੱਥੇ ਬੈਠੇ ਆ ਪਿੰਡ ਕਿਹੜਾ ਵਿਆ ਇਸ ਟਾਈਮ ਜਿੱਥੇ ਬੈਠੇ ਆ? ਕੁੱਕਲ। ਕੁੱਕਲ। ਹਾਂਜੀ। ਤੇ ਇਹਦਾ ਜ਼ਿਲ੍ਹਾ ਕਿਹੜਾ ਤੁਹਾਡਾ? ਜ਼ਿਲ੍ਹਾ ਸਿਆਲਕੋਟ, ਤਹਿਸੀਲ ਦਸਕਾ। ਦਸਕਾ ਹੋ ਗਿਆ। ਸਹੀ। ਅੱਛਾ ਥੋੜ੍ਹੇ ਜਿਹੇ ਨਾ ਨਾਲ ਦੇ ਪਿੰਡ ਦੇ ਦੱਸ ਦਿਓ, ਦੋ ਚਾਰ ਪਿੰਡ ਲਾਗੇ ਲਾਗੇ ਕਿਹੜੇ? ਹਾਂਜੀ। ਧਾਮੋ ਕੇ ਦਰਵੇਸ਼ ਕੇ, ਅੱਛਾ। ਆਪਣਾ ਘਲੋਟੀਆਂ ਵੱਡੀਆਂ ਨਿੱਕੀਆਂ, ਸਹੀ ਹੋ ਗਿਆ। ਭੱਡੋ ਕੇ, ਹੂੰ ਗਿੱਲਾਂ ਚੱਕ, ਹੂੰ। ਹਾਂਜੀ, ਠੱਠਾ ਤਲਿਆੜਾ, ਹੂੰ ਹਾਂਜੀ, ਸੇਹਮ ਕਮਾਨ, ਹੂੰ। ਸ਼ਹਿਰਾਂ ਵਾਲਾ, ਵਾਹ ਜੀ ਵਾਹ। ਸਾਰੇ ਆਲੇ ਦੁਆਲੇ ਪਿੰਡ ਨੇ? ਹਾਂਜੀ। ਅੱਛਾ ਅੱਛਾ। ਇਸੇ ਉਸ ਚਬਾਰੇ ਵਾਲੇ ਦੀ ਇੱਥੇ ਉੱਥੋਂ ਤੱਕ ਜ਼ਮੀਨ ਸੀ। ਹਾਂਜੀ ਹਾਂਜੀ। ਤੁਸੀਂ ਇੱਥੋਂ ਦੇ ਵਸਨੀਕ ਹੋ? ਹਾਂਜੀ ਵਸਨੀਕ ਸ਼ੁਰੂ ਤੋਂ ਰਹਿਣ ਵਾਲੇ? 47 ਤੋਂ ਪਹਿਲਾਂ? ਸ਼ੁਰੂ ਤੋਂ। ਅੱਛਾ ਅੱਛਾ ਜੀ। ਇਹ ਪਿੰਡ ਕਿੱਡਾ ਕੁ ਹੁੰਦਾ ਸੀ ਉਸ ਟਾਈਮ 47 ਟਾਈਮ? ਉਸ ਟਾਈਮ ਤੇ ਚਲੋ ਬਹਰਹਾਲ ਪੂਰਾ ਹੀ ਦੋ ਪਿੰਡਾਂ 'ਚ ਗਿਣਿਆ ਜਾਂਦਾ। ਅੱਛਾ ਅੱਛਾ। ਹਾਂਜੀ। ਬਹੁਤ ਵੱਡਾ ਸੀ, ਤਗੜਾ। ਹਾਂ ਤਗੜਾ ਹੈ। ਹੋਰ ਤਗੜਾ ਹੋ ਗਿਆ? ਹੋਰ ਤਗੜਾ ਹੋ ਗਿਆ, ਵੱਧ ਗਏ ਨੇ ਬੜੇ। ਅੱਛਾ। ਇਹ ਪਿੰਡ ਦੀਆਂ ਪੱਤੀਆਂ ਪਤਾ ਕਿੰਨੀਆਂ ਤੁਹਾਨੂੰ? ਪੱਤੀਆਂ ਇਹਦੀਆਂ ਮੇਰਾ ਖਿਆਲ ਦੋ ਪੱਤੀਆਂ। ਲੰਬੜ ਜਿਹੜੇ ਨੇ 4 ਨੇ। ਲੰਬੜਦਾਰ 4 ਸਨ? 4 ਨੇ। ਅੱਛਾ। ਕੋਈ ਨਾਂ ਨੰਬਰਦਾਰਾਂ ਦੀ ਯਾਦ ਹੁਣ? ਲੰਬੜਦਾਰ ਉੱਥੋਂ ਦਾ ਪਤਾ ਨਹੀਂ, ਤੇ ਇੱਥੇ ਜਿਹੜੇ ਲੰਬੜ ਨੇ ਉਹਨਾਂ ਦਾ ਯਾਦ ਹੈ। ਅੱਛਾ ਦੱਸੋ ਭਲਾ ਕੀ ਨੰਬਰਦਾਰ ਦਾ ਨਾਮ? ਇੱਥੋਂ ਦਾ? ਹਾਂ। ਉਦੋਂ ਦੇ ਲੰਬੜਦਾਰ ਸਨ ਇੱਕ ਬਾਬਾ ਯਕੂਬ ਸੀ। ਹਾਂ। ਇੱਕ ਇੱਥੇ ਸਾਡੇ ਆਪਣਾ ਹੂੰ। ਅਨਸਾਰੀ ਬਰਾਦਰੀ ਜੋ ਬਾਬਾ ਸੌਣ ਸੀ। ਸ਼ੁਕਰਦੀਨ ਸੀ। ਹਾਂਜੀ। ਇੱਕ ਬਾਬਾ ਸੌਣ ਸੀ। ਸੋਹਣ ਸਿੰਘ? ਨਹੀਂ ਸੌਣ। ਸੌਣ ਨਾਂ ਸੌਣ ਸੀ ਉਹਦਾ। ਹਾਂ। ਹੁਣ ਸਾਰੀ ਬਰਾਦਰੀ ਨਾਲ ਤਲਕ ਰੱਖਦਾ ਸੀ। ਮੁਸਲਮਾਨ ਸੀ? ਹਾਂ। ਤੇ ਉਹਨੂੰ ਇੱਕ ਜਦੋਂ ਉਜੜ ਕੇ ਗਏ ਨੇ ਉਹਨਾਂ ਨੂੰ ਇੱਕ ਸਮਾਨ ਹਾਂ ਮਹਫੂਜ਼ ਰੱਖ ਕੇ ਉਹਨਾਂ ਨੂੰ ਵੰਡਣ ਦਾ ਉਹ ਮੈਂਬਰ ਬਣੇ ਸਨ। ਹਾਂ। ਅੱਛਾ ਅੱਛਾ। ਉਹਨਾਂ ਦੋ ਮੁਸਲਮਾਨ ਸਨ ਨੰਬਰਦਾਰ? ਦੋ ਸਿੱਖਾਂ ਦੇ? ਹਾਂ। ਨਹੀਂ ਦੋ ਸਿੱਖਾਂ ਦੇ। ਦੋ ਸਿੱਖਾਂ ਨੇ। ਅੱਛਾ 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 ਅੱਛਾ। ਤੇ ਇਹ ਪਿੰਡ ਦੇ ਵਿੱਚ ਸਿੱਖ ਰਹਿੰਦੇ ਹਨ ਉਦੋਂ? ਹਾਂਜੀ। ਵਾਹਵਾ ਸਨ? ਹਾਂ। ਸ਼ਾਹ ਵੀ ਸਨ, ਸਿੱਖ ਵੀ ਸਨ। ਖੱਤਰੀ ਹਿੰਦੂ ਵੀ ਆ ਸਨ? ਹਾਂ ਹਿੰਦੂ। ਬਹਾਦਰ ਸਿੰਘ। ਉਹ ਹੀਰ ਬੜੀ ਪੜਦਾ, ਹੀਰ ਦੇ ਨਾਂ ਤੋਂ ਮਸ਼ਹੂਰ ਹੈ ਬਹਾਦਰ ਸਿੰਘ। ਅੱਛਾ ਅੱਛਾ। ਸਾਡਾ ਪਿੰਡ ਹੀ ਮਸ਼ਹੂਰ। ਉਹਦਾ 9/9 ਲੈ ਗਿਆ ਆਪਣਾ ਅੰਬਲਾ ਜਿਹੜਾ ਸੀ ਨਾ, ਜਿੰਨੀ ਕੋ ਆਪਣੀ ਉਹਦੀ ਮਤਲਬ ਫੈਮਿਲੀ ਸੀ ਜਾਂ ਆਪਣੇ ਨਜ਼ਦੀਕੀ ਬੰਦੇ ਸਨ, ਅੱਛਾ ਅੱਛਾ। ਸਾਰਿਆਂ ਨੂੰ ਆਪਣਿਆਂ ਨੂੰ ਜਾ ਕੇ ਉਹਨੇ ਸੁਣਾਇਆ ਤੇ ਉਹ ਆਖਿਆ ਤੇ। ਅੱਛਾ। ਇੱਥੇ ਹੋਰ ਬਰਾਦਰੀ ਆਪਣੇ ਮੁਸਲਮਾਨਾਂ ਦੀ ਬਰਾਦਰੀ ਕਿਹੜੀ ਕਿਹੜੀ ਰਹਿੰਦੀ ਸੀ 47 ਤੋਂ ਪਹਿਲੇ? 47 ਤੋਂ ਪਹਿਲੇ ਇੱਥੇ ਜੱਟ ਰਹਿੰਦੇ ਹਨ। ਜੱਟ? ਹੋਰ ਤੇ ਨਹੀਂ ਸਨ 47 ਤੋਂ ਪਹਿਲਾਂ ਤੋਂ ਲੋਹਾਰ ਬਰਾਦਰੀ ਸੀ। ਲੋਹਾਰ ਬਲਾਦਰੀ ਹਨ। ਅੱਛਾ। ਹੋਰ? ਅਨਸਾਰੀ ਬਰਾਦਰੀ। ਅਨਸਾਰੀ ਬਰਾਦਰੀ। ਹਾਂ। ਅੱਛਾ ਅੱਛਾ। ਹਾਂ। ਹੋਰ ਸਾਰੀਆਂ ਕੌਮਾਂ ਸਿੱਖ ਵੀ ਸਨ? ਸਿੱਖ ਵੀ ਹਿੰਦੂ ਵੀ ਖੱਤਰੀ ਸਨ। ਈਸਾਈ ਵੀ ਆ ਸਨ ਜੀ? ਹਾਂਜੀ ਈਸਾਈ ਵੀ ਆ ਸਨ। ਅੱਛਾ ਅੱਛਾ। 47 ਤੋਂ ਪਹਿਲਾਂ ਮਸੀਤਾਂ ਭਲਾ ਕਿੰਨੀਆਂ ਇੱਥੇ ਆਪਣੀ? ਮਸੀਤਾਂ ਉਦੋਂ ਦੋ ਤਿੰਨ ਤਿੰਨ ਮਸੀਤਾਂ। ਤਿੰਨ ਚਾਰ ਆ ਜਾਓ। ਜੀ ਗੁਰਦੁਆਰੇ ਵੀ ਹੋਣੇ ਨੇ? ਹਾਂਜੀ। ਗੁਰਦੁਆਰਾ ਉਹ ਵੱਖਰਾ ਦੋ ਨੇ, ਇੱਕ ਉਹ ਪਿੰਡ ਦਾ, ਇੱਕ ਇਸ ਪਿੰਡ ਦਾ। ਦੋ ਗੁਰਦੁਆਰੇ ਸਨ? ਹਾਂਜੀ। ਇਹ ਸੇਮਨਾ ਦੀ ਲੰਘਦੀ ਸੀ ਵਿੱਚੋਂ ਦੀ, ਇੱਥੋਂ ਦੀ ਹਰ ਲੰਘਦਾ ਸੀ। ਅੱਛਾ ਅੱਛਾ। ਉਹ ਹਰ ਦੀ ਵਜ੍ਹਾ ਨਾਲ ਨਾ ਉਹਦੇ ਉੱਤੇ ਹੀ ਇੱਕ ਗੁਰਦੁਆਰਾ ਬਣਿਆ ਹਾਂ। ਤੇ ਮੰਦਿਰ ਵੀ ਉੱਥੇ ਬਣਿਆ। ਅੱਛਾ। ਮੰਦਿਰ ਵੀ ਆ ਸੀ? ਹਾਂਜੀ। ਮੰਦਿਰ ਅਜੇ ਵੀ ਖਲੋਤਾ। ਮੰਦਿਰ ਅਜੇ ਵੀ ਖਲੋਤਾ ਹੈ।
ਉਹ ਗੁਰਦੁਆਰੇ ਦੀ ਉਸੇ ਜਗ੍ਹਾ ਵਾਲੇ ਜਿਹਨੂੰ ਤਾਂ ਹਾਂਜੀ ਉਸੇ ਹਾਲ 'ਚ ਹਰ ਸ਼ਾਈ ਉਸੇ ਹਾਲ 'ਚ ਉਸੇ ਹਾਲ 'ਚ ਤੇ ਵਿੱਚੋਂ ਸਾਨੂੰ ਨਾਲਾ ਲੰਘਦਾ ਹਾਂ, ਤੇ ਤੇ- ਪਰਲਾ ਕੁੱਕਲ ਤੇ ਉਰਲਾ ਕੁੱਕਲ ਖਵਾਉਂਦੇ ਹਾਂ ਤੇ ਉੱਥੇ ਵੀ ਗੁਰਦੁਆਰਾ ਉੱਥੇ ਵੀ ਹੈ ਅੱਛਾ 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 ਹਾਂਜੀ ਉੱਥੇ ਵੀ ਹੈ ਉਹ ਘਰ ਸਿੱਖਾਂ ਦੇ ਖਲੋਤੇ ਹੋਣ ਜੀ ਹਾਂਜੀ, ਬਹੁਤ ਖਲੋਤੇ। ਹਜੇ ਵੀ ਉਹ ਖਲੋਤੇ ਨੇ। ਆਹੋ ਹੁਣ ਵੇਖ ਲਓ ਮਹਾਜਰ ਬਰਾਦਰੀ ਜਿਹੜੀ ਆਈ ਉਹਨਾਂ ਨੇ ਉਹਨਾਂ ਦੇ ਕੋਲ। ਉਹਨਾਂ ਨੂੰ ਲਾਟ ਹੋ ਗਈ। ਹਾਂ ਅੱਛਾ ਲਾਟ ਤੇ ਜੀ ਇਹ ਸਾਹਮਣੇ ਜਿਹੜਾ ਦਰਬਾਰ ਹੈ ਹਾਂਜੀ ਇਹ 47 ਤੋਂ ਪਹਿਲਾਂ ਤੇ ਜਾਂ ਬਾਅਦ ਚ ਇਹ ਬੜੀ ਸਨ 47 ਤੋਂ ਪਹਿਲਾਂ ਦਾ ਕਾਹਦੇ ਪਹਿਲਾਂ ਦਾ ਕਦੀ ਦਾ ਇਹਦਾ ਨਾਮ ਹੈ ਬਾਬਾ ਕਾਦਰ ਸ਼ਾਹ ਬਾਬਾ ਕਾਦਰ ਸ਼ਾਹ ਬਖਸ਼ ਮੇਲਾ ਲੱਗਦਾ ਹੁੰਦਾ ਜੀ? ਹਾਂਜੀ, ਬੜਾ, ਮੇਲਾ ਤਿੰਨ ਲੱਗਦਾ ਹਾੜ ਦੀ। ਤੀਸਰੀ ਪਹਿਲੇ ਵੀ ਹਾੜ ਲੱਗਦੇ, ਦੀ ਹੁਣ ਵੀ 17 ਜੂਨ ਆ ਤੋੜੋਂ ਲੱਗਦਾ ਅੱਛਾ ਅੱਛਾ 17 ਜੂਨ ਹਾਂ ਹਾਂ ਤੀਸਰੀ ਹਾੜ ਦੀ ਹੁੰਦੀ ਹੈ ਹਾਂ ਹਾਂ ਸਾਰੇ ਜਿੰਨੇ ਵੀ ਆਏ ਨੇ ਹਾਂ ਹਾਂ ਮਤਲਬ ਸਿੱਖ ਬਰਾਦਰੀ ਸਾਰਿਆਂ ਨੂੰ ਪਤਾ ਬਾਬੇ ਕਾਦਰ ਸ਼ਾਹ ਦਾ ਅੱਛਾ ਅੱਛਾ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ। ਅਸੀਂ ਹੁਣ ਜਿੱਥੇ ਖਾਸ ਕਰਕੇ ਬਹਿ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਹਾਂਜੀ ਹਾਂਜੀ ਇਹ ਜਿਹੜਾ ਨਾ ਇੰਨਾ ਹਿੱਸਾ ਹਾਂਜੀ ਹਾਂਜੀ ਇਹ ਆਮ ਇੱਥੋਂ ਦੇ ਰਹਿਣ ਵਾਲਿਆਂ ਦਾ ਆਮ ਜਿਹੜਾ ਨਾ ਗੜ੍ਹ ਹੈ ਇਹ ਹਾਂ ਹਾਂ ਜਿਹਨੂੰ ਅਨਸਾਰੀਆਂ ਦੀਆਂ ਖੱਡੀਆਂ ਆਖਦੇ ਸਨ। ਅੱਛਾ ਅੱਛਾ ਹਰ ਬਰਾਦਰੀ ਸਿੱਖ ਬਰਾਦਰੀ ਕੋਈ ਬਰਾਦਰੀ ਜਿਹੜੀ ਉਹਦੇ ਮੁਤਾਬਕ ਗੱਲ ਕਰਦੇ ਆ। ਇਹ ਬਹੁਤ ਹੀ ਪੁਰਾਣੇ ਨੇ ਚਾਚਾ ਹਾਂਜੀ ਹਾਂਜੀ ਆ ਬੋਰ ਹਾਂ। ਵੀ ਪੁਰਾਣਾ ਪਿੱਪਲ ਵੀ ਪੁਰਾਣਾ ਉਹਨਾਂ ਦੇ ਵਕਤਾਂ ਦਾ। ਉਹਨਾਂ ਦੇ ਦੋਵਾਂ ਦੇ ਵਕਤਾਂ ਪਹਿਲੇ ਦਾ। ਪੁਰਾਣੇ ਹਾਂਜੀ ਅੱਛਾ ਤੇ ਦਰਬਾਰ ਐਸੇ ਟਾਈਪ ਸੀ ਉਦੋਂ ਜਾਂ ਬਾਅਦ ਚ ਬਣਾਇਆ ਉੱਤੇ ਨਹੀਂ ਬਾਅਦ ਇਹ ਚ ਬਣੀ ਦਰਬਾਰ ਦੀ ਚਖੰਡੀ ਬਾਅਦ ਚ ਬਣੀ ਮੇਰਾ ਬਾਅਦ ਚ ਮਤਲਬ ਬਣੀ। ਬਾਅਦ ਚ ਹੋਈ ਹੈ ਉੱਥੇ ਕੋਠਾ ਜਿਹਾ ਸੀ ਮਾੜਾ ਮੋਟਾ ਕੋਈ ਹਾਂਜੀ ਹਾਂ ਇੱਧਰ ਬਾਹਰ ਦੀ ਜਗ੍ਹਾ ਹੈ ਪਰਾਂ ਵੇ ਕਮਰੇ ਪੈ ਤੇ ਇਥੇ ਕਬੱਡੀ ਵੀ ਹੁੰਦੀ ਹੋਣੀ ਉਦੋਂ ਖੇਡਦੇ ਹੁੰਦੇ ਕੌਡੀ ਹੁਣ ਵੀ ਹੁੰਦੀ ਖੇਡ ਦਾ ਮਤਲਬ ਸਾਰੇ ਹੀ 47 ਤੋਂ ਪਹਿਲੇ ਹਾਂਜੀ ਹੁਣ ਵੀ ਹੁੰਦੀ ਉਦੋਂ ਵੀ ਹੁਣ ਵੀ ਹੁੰਦੀ ਹੁੰਦੀ ਉਦੋਂ ਵੀ ਹੁੰਦੀ। ਅੱਛਾ 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 ਮਨਿਆਰੇ ਮੈਨੂੰ ਉਹ ਲੱਗਦੀਆਂ ਗੱਲ ਆਹ ਹਰ ਬੱਲੇ ਦੀ ਸ਼ਾਇ ਬੜੀਆਂ ਇਹ ਦੁਕਾਨਾਂ ਲੱਗਦੀਆਂ ਨੇ ਸਾਰੀਆਂ ਆਹ ਪੈਲੀ ਵੇਲੀ ਆ ਵੀ ਪੈਲੀ ਵੇਲੀ ਇਹ ਪੈਲੀਆਂ ਦੇ ਵਿੱਚ ਸਾਰੀਆਂ ਚ ਪੰਘੂੜੇ ਤੇ ਆਪਣਾ ਖੇਡਾਂ ਉਹਨਾਂ ਪਰ ਚਾਚਾ ਕੋਈ ਸਿੱਖਾਂ ਦੇ ਨਾਂ ਯਾਦ ਨੇ ਕਿਸੇ ਦੇ ਬਸ ਜੀ ਇਸ ਤਰ੍ਹਾਂ ਹੀ ਮੋਟੇ ਮੋਟੇ ਨੇ ਬਹਾਦਰ ਸਿੰਘ ਹੋ ਗਿਆ ਨਰਿੰਜਨ ਸ਼ਾਹ ਹੋ ਗਿਆ ਇਸ ਤਰ੍ਹਾਂ ਦੀ ਬਸ ਨਾਮ ਆਮ ਨਹੀਂ ਆ ਇੱਕ ਜੌਨ ਸਿੰਘ ਵੀ ਆਇਆ ਸੀ ਇਹ ਮੇਰਾ ਗੱਲ ਮਕਸਦ ਇਹ ਹੈ ਹਾਂ। ਕਿ ਸਾਡੇ ਵੀ ਇੱਥੋਂ ਦੇ ਰਹਿਣ ਵਾਲੇ ਜਿਹੜੇ ਨਾ ਸਾ- ਬਾਬਾ ਸ਼ੁਕਰਦੀਨ ਅੱਛਾ ਇਹ ਅਨਸਾਰੀ ਬਰਾਦਰੀ ਸਨ। ਹੂੰ ਬਾਬਾ ਭਲਵਾਨ ਬਾਬਾ ਜਿਹੜਾ ਭਲਵਾਨ ਸੀ ਸ਼ੁਕਰਦੀਨ ਇਸ ਬਾਬੇ ਮੇਰਾ ਤਾਇਆ ਸੀ ਵਾਲਾ ਸਾਹਿਬ ਸੀ ਹੂੰ ਉਹ ਭਲਵਾਨੀ ਕਰਦਾ ਸੀ। ਅੱਛਾ ਇੱਕ ਇਹਦਾ ਚਾਚਾ ਸੀ ਉਹਦਾ ਨਾਮ ਸ਼ੁਕਰਦੀਨ ਅੱਛਾ ਅੱਛਾ ਉਹ ਉੱਤੇ ਚੜ ਕੇ ਨਾ ਫੱਟੇ ਦੇ ਤੇ ਮੁੰਗਲੀ ਗੇੜਦਾ ਸੀ ਆਈਆਂ ਸਿਰ ਦੇ ਉੱਤੋਂ ਦੀ। ਬਾਜੀਗਰ ਸੀ ਨਹੀਂ 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 ਉਹ ਉਹਦਾ ਵਜ਼ਨ ਚੁੱਕ ਇੱਕ ਕੇ ਉਹਦਾ ਇੱਕ ਉਹਦਾ ਉਧਰ ਗੇੜਦਾ ਅੱਛਾ। ਇੱਕ ਉਹਦਾ ਉਸ ਤਰ੍ਹਾਂ ਅੱਜ ਵਰਗ ਫੇਰਦਾ ਤੇ ਚੋਖਾ ਵਜ਼ਨ ਫੇਰਦਾ ਸੀ। ਅੱਛਾ ਜੀ ਇਹ ਛੱਪੜੇ ਨਾਲ ਨਾਮ ਕਰਾਮ ਮੈਂ ਦੱਸਦਾ ਹਾਂਜੀ ਇਹ ਛੱਪੜ ਸੀ ਨਾਲ ਅੱਛਾ ਇੱਕ ਬੀਬੀ ਤੁਹਾਡੇ ਆਪਣਾ ਸਮਝੋ ਕਿ ਤੁਹਾਡੀ ਬਲਾਦਰੀ ਸਮਝ ਲਓ ਹਾਂ ਹਾਂ ਤੁਹਾਡੇ ਕੌਮ ਦੀ ਜਾਂ ਤੁਹਾਡੀ ਉਹ ਨਵੀਂ ਨਵੀਂ ਵਿਆਹ ਕੇ ਆਈ ਸੀ ਅੱਛਾ। ਤੇ ਉਦੋਂ ਬੀਬੀਆਂ ਤੇ ਬੰਦੇ ਬੜੇ ਜਵਾਨ ਸਨ ਹੁਣ ਤੇ ਕੱਖ ਵੀ ਨਹੀਂ ਨਾ ਰਹੇ ਆ ਹਾਂਜੀ ਹਾਂਜੀ ਤੇ ਉਹ ਬੜੀ ਜਵਾਨ ਸੀ ਅੱਛਾ ਤਾਂ ਜੀ ਉਦੋਂ ਵਿਆਹ ਕੇ ਆਂਦੀ ਹੈ ਤੇ ਬਾਹਰ ਆ ਗਈ ਆਂਦੀ ਫਿਰਨ ਆਈ ਭੂਆ ਚਲੋ ਬਾਹਰ ਫਿਰ ਤੁਰ ਚੱਲੀ ਹਾਂ ਹਾਂ ਬਾਹਰ ਆਈ ਤਾਏ ਮੇਰੇ ਦੀ ਇੱਥੇ ਮੁੰਗਲੀ ਪਈ ਸੀ ਹਾਂਜੀ ਅੱਛਾ ਅੱਛਾ ਛੱਪੜ ਬਦਲ ਦੇ ਚੁੱਕਦਾ। ਛੱਪੜ ਦੇ ਜਿਹੜਾ ਚੁੱਕਦਾ ਸੀ ਉਹਨੇ ਉਹ ਆਈ ਤੇ ਜਦੋਂ ਜਾਂਦੀਆਂ ਨੇ ਭਈ ਆਪਣੀ ਨਨਾਣ ਨਾਲ ਜਾਂ ਸੱਸ ਨਾਲ ਜਾਂ ਕਿਸੇ ਨਾਲ ਵੀ ਤੇ ਉਹਨੇ ਆਖਿਆ ਫੁੱਫੋ ਇਹ ਕੀ ਹੈ ਹੂੰ ਹੂੰ ਇਹ ਸਾਡੇ ਇੱਕ ਭਲਵਾਨ ਹੈ ਤੇ ਉਹ ਚੁੱਕਦਾ ਹੈ। ਅੱਛਾ ਅੱਛਾ ਉਹ ਭਲਵਾਨ ਚੁੱਕਦਾ ਹੈ? ਹੂੰ ਹੂੰ ਠੀਕ ਹੈ ਪਰਾਂ ਹੋਵੋ ਉਹਨੂੰ ਲੱਭਿਆ ਕਰਕੇ ਆਂਦੀ ਲਿਆਓ ਉਹ ਆਪ ਚੁੱਕਣ ਲੱਗ ਪਈ ਚੁੱਕੀ ਪਹਿਲੀ ਨਵੀਂ ਜਿਹੜੀ ਵਿਆਹ ਕੇ ਆਂਦੀ ਉਹਨੇ ਚੁੱਕ ਲਏ ਹਾਂਜੀ ਅੱਛਾ ਬਹੁਤ ਭਾਰੀ ਹੋਣੀ ਹੈ ਦਿਲ ਕਰੇ ਭਾਰੀ 3,000 ਮਨ ਦੀ ਉਹ ਭਲਵਾਨ ਸੀ ਬੰਦਾ ਜਿਹੜਾ ਚੁੱਕਦਾ ਸੀ ਰੋਜ਼ਾਨਾ। ਉਹਨੇ ਆਖਿਆ ਚੰਗਾ ਫਿਰ ਅੱਜ ਤੇ ਚੁੱਕ ਗਈ ਹੈ ਨਾ ਬੁੱਢੀ ਚੁੱਕ ਗਈ ਹਾਂ ਨਵੀਂ ਨਵੀਂ ਅੱਜ ਵਿਆਹ ਕੇ ਆਂਦੀ ਹੈ ਇੱਕ ਦੋ ਦਿਨ ਹੋਏ ਜਵਾਨ ਹੋਣੀ। ਜਵਾਨ ਉਹ ਤੂੰ ਸਾਰੀ ਦੁਨੀਆ ਹੀ ਜਵਾਨ ਸੀ ਮੁੰਡੇ ਵੀ ਜਵਾਨ ਹੋਣ ਕਿਹੜਾ ਜੇ ਉਹ ਤਾਂ ਕਸੀਟੂ ਸ਼ਾਇਦ ਬੰਦਾ ਉਹ ਜਨਾਬ ਫਿਰ ਨਾ ਉਹ ਉਹਨੂੰ ਪਤਾ ਲੱਗ ਗਿਆ ਉਹਨੇ ਆਖਿਆ ਚੰਗਾ ਫਿਰ ਉਹਨੇ ਲਿਆ ਫੱਟਾ ਗੱਡਿਆ ਅੱਛਾ ਅੱਛਾ ਉਹਨੇ ਆਖਿਆ ਮੂੰਗਲੀਆਂ ਨੂੰ ਐਡੇ ਐਡੇ ਸੂਬੇ ਲਵਾਏ ਹਾਂ ਹਾਂਜੀ ਐਡੇ ਐਡੇ ਸੂਬੇ ਲਵਾਏ ਉਹ ਆਖਣ ਲੱਗਾ ਹੁਣ ਵੀ ਆਵੇ ਹਵਾਲਾ ਉਹਨੂੰ ਤੇ ਚੁੱਕ ਗਈ ਹੈ ਨਾ ਤੇ ਛੱਪੜੇ ਸੁੱਟ ਗਈ ਹੈ ਤੇ ਮੈਂ ਕੱਢ ਤੇ ਲਈ ਹੈ ਹੂੰ ਪਰ ਹੁਣ ਵੀ ਲਿਆਓ ਉਹਨੂੰ ਆਵੇ ਇਹ ਸਿੱਖ ਜ਼ਿਆਦਾ ਜਿਹੜੇ ਹਨ ਹਾਂਜੀ। ਉਹ ਕਿਹੜੇ ਮਹੱਲੇ 'ਚ ਰਹਿੰਦੇ ਆ ਕਿੱਥੇ ਘਰ ਉਹਨਾਂ ਨੇ ਜ਼ਿਆਦਾ ਸਿੱਖਾਂ ਦੇ ਘਰ ਕਿੱਥੇ ਹਨ ਇਹ ਕਬਰਸਤਾਨ ਹੈ ਜੀ ਸਾਡੇ ਨਾਲ ਹਾਂ ਤੇ ਉਹ ਕਬਰਸਤਾਨ ਦੇ ਉਰਲੇ ਪਾਸੇ ਇੱਕ ਜਿਹੜਾ ਹੈ ਨਾ ਬਹਾਦਰ ਸਿੰਘ ਹਾਂਜੀ ਹਾਂਜੀ ਉਹਦੀ ਕੋਠੀ ਦਾ ਤਕਰੀਬਨ 84 ਚਗਾਠਾਂ ਨੇ ਨਹੀਂ 120 ਚ ਘੱਟ 120 ਚਗਾਠਾਂ ਬਹਾਦਰ ਸਿੰਘ ਦੀ ਹਾਂਜੀ ਹਾਂ। ਉਹਦੇ ਅੰਦਰ ਇੱਕ ਖੂਹ ਲੱਗਾ ਸਰਦਾਰੀ ਸ਼ਾਹ ਹੀ ਔਰ ਖੂਹ ਲੱਗਾ ਜੀ ਉੱਥੇ ਇੱਕ ਨੰਗਲ ਚੁੱਪਦਾ ਸੀ ਆਮ ਜਿਹੜੀਆਂ ਬੀਬੀਆਂ ਨੇ ਨਾ ਉਦੋਂ ਹਾਂ ਹਾਂ ਉੱਥੇ ਨਾ ਸਵੇਰ ਮਤਲਬ ਆਪਣੀ ਮੂੰਹ ਹੱਥ ਧੋਣ ਪਾਣੀ ਲਿਆਉਣ ਪਾਣੀ ਲਿਆਉਣ ਉੱਥੇ ਚਬਾਰੇ ਦੇ ਵਿੱਚੋਂ ਉੱਤੇ ਚਗਾਠਾਂ ਸਨ ਉੱਤੇ ਸਾਰੇ ਕਮਰੇ ਪਏ ਹਨ ਥੱਲੇ ਖੂਹ ਚੱਲਦਾ ਸੀ ਇੱਕ ਟਕਾ ਚੋਂ ਪਾਉਂਦਾ ਸੀ ਅੱਛਾ ਅੱਛਾ ਇਹ ਬਹਾਦਰ ਸਿੰਘ ਦਾ ਕੰਮ ਹੈ ਉਹ ਫਿਰ ਪਾਣੀ ਉਹਦੀਆਂ ਪੈਲੀਆਂ 'ਚ ਪੈਂਦਾ ਸੀ ਫਿਰ ਉਹਨੇ ਬਾਹਰ ਗੋਰੇ ਵਾਲਾ ਖੂਹ ਹੈ ਹਾਂ ਹਾਂ ਲੈਂਦੇ ਪਾਸੇ ਅੱਛਾ
ਉਹਨੇ ਗੋਰੇ ਵਾਲੇ ਖੂਹ ਤੇ ਫਿਰ ਉਹਨੇ ਬੜਾ ਉੱਚਾ ਭਰਾਣਾ ਬਣਾ ਕੇ ਤੇ ਫਿਰ ਬੰਦਿਆਂ ਦੇ ਨਹਾਉਣ ਲਈ ਬੀਬੀਆਂ ਦੇ ਨਹਾਉਣ ਲਈ ਉਹਨੇ ਨੇ ਬੜਾ ਇੰਤਜ਼ਾਮ ਕੀਤਾ ਭਈ ਬੱਚੇ ਬੀਬੀਆਂ ਸਾਰੇ ਰੋਣ ਅਲਾ ਉਹਨੇ ਬੰਦੋਬਸਤ ਕੀਤਾ ਤੇ ਉਹਦਾ ਉਹ ਕੋਠੀ ਹਜੇ ਵੀ ਹੈ? ਹਾਂਜੀ ਉਹ ਕੋਠੀ ਆ ਅੱਛਾ ਜੀ, ਹਾਂ ਤੇ ਹੈ ਪਰ ਨਹੀਂ ਕੁਝ ਉਧਰ ਮਾਜਰ ਕੋ ਰਹਿ ਰਿਹਾ ਉਹਦੇ ਵਿੱਚ? ਮਾਦਰ ਹੀ ਰਹਿ ਰਿਹਾ ਹੁਣ ਅੱਗੇ ਉਹ ਇੱਕ ਜਣਾ ਰਹਿੰਦਾ ਸੀ, ਹੁਣ ਮਤਲਬ 4 5 8 ਪੈਂਦੇ ਰਹਿੰਦੇ ਹੁਣ। ਹਾਂ ਨਹੀਂ ਉਹ ਅੱਛਾ ਚਾਚਾ ਜੀ, ਉਹ ਕੋਈ ਹਿੰਦੂਆਂ ਦੇ ਵੀ ਨਾਂ ਯਾਦ ਨੇ ਕਿਸੇ ਦਾ? ਹਿੰਦੂ ਖੱਤਰੀ ਜਿਹੜੇ ਰਹਿੰਦੇ ਬੰਮਾਣਾ? ਨਾ ਉਹ ਨਹੀਂ ਯਾਦ ਨਹੀਂ ਨਾ ਲੈ ਹੁਣ ਬਸ ਉਮਰ ਲੰਘ ਗਈ ਕੁਝ ਮੇਰਾ ਜ਼ਿਹਨ ਖਰਾਬ ਹੈ ਔਰ ਵਕਤ ਵੀ ਬੜਾ ਹੋ ਗਿਆ ਇਸ ਨਾ, ਵਕਤ ਇੱਥੇ ਗਿਆ ਨੂੰ 76 ਸਾਲ ਹੋ ਗਏ ਨੇ। ਇੱਕ ਤੇ ਮੇਰੇ ਤਾਏ ਦਾ ਮੇਰੇ ਪਿਓ ਦਾ ਇੱਕ ਯਾਰ ਸੀ ਕਿ ਆਪਣੇ ਭਲੇ ਵਕਤ ਦੀ ਗੱਲ ਸੁਣਾਉਣਾ ਕਿ ਜਿਵੇਂ ਮੇਰੇ ਪਿਓ ਨੇ ਮੈਨੂੰ ਦੱਸਿਆ ਜਿਵੇਂ ਹੋਈ ਹੈ ਕਿ ਇਸ ਤਰ੍ਹਾਂ ਉਹਦੇ ਸਾਡੇ ਮੇਰੇ ਦਾਦੇ ਨੇ ਵੱਖਰਿਆਂ ਕਰ ਦਿੱਤਾ। ਅੱਛਾ। ਦਾਣਾ ਇੱਕ ਨਾ ਦਿੱਤਾ ਤੇ ਮੈਂ ਛੋਟਾ ਸਾਂ ਉਦੋਂ। ਹਾਂਜੀ ਉਹ ਤੇ ਚਣੇ ਜਿਹੜੇ ਨਾ ਉਹ ਇੱਕ 2.5 ਮਣ ਦੀ ਬੋਰੀ ਨਾਲ ਉਹਦਾ ਇੱਕ ਦੋਸਤ ਸੀ, ਮੈਨੂੰ ਉਹਦਾ ਨਾਂ ਭੁੱਲ ਗਿਆ ਜੇ। ਉਹਨੇ ਜਨਾਬ ਆਖਿਆ ਵੀ ਭਲਵਾਨਾ ਆ 2.5 ਮਣ ਦੀ ਬੋਰੀ ਚੁੱਕ ਕੇ ਤੇ ਲੈ ਜਾ ਕੇ ਪਿਆ ਕੇ ਖਾ। ਤੇ ਮੈਂ ਖਾਵਾਂ ਕੋਈ ਨਾ, ਛੋਟਾ ਹਾਂ ਚਲੋ ਸਾਲ ਦਾ ਜਾਂ 6 ਮਹੀਨਿਆਂ ਦਾ ਹਾਂ। ਤੇ ਉਹ ਮੈਨੂੰ ਲੰਘੇ ਕੋਈ ਨਾ। ਫਿਰ ਮੇਰੀ ਮਾਂ ਨੇ ਜਾ ਕੇ ਆਪਣੇ ਇੱਥੇ ਨਾਲ ਹੀ ਗਲੋਟੀਆਂ ਨੇ ਉੱਥੇ ਮੇਰੇ ਨਾਨਕੇ ਹਾਂ, ਆਪਣੀ ਮਾਂ ਕੋਲ ਜਾ ਕੇ ਕਣਕ ਦਾ ਆਟਾ ਆਂਦਾ। ਦਾਦੇ ਮੇਰਾ ਬੜਾ ਮਾਲਦਾਰ ਬੰਦਾ ਸੀ ਪਰ ਉਹਨੇ ਮੇਰੇ ਪਿਓ ਨੂੰ ਕੱਖ ਨਹੀਂ ਦਿੱਤਾ। ਸਹੀ ਸਹੀ। ਅੱਛਾ ਚਾਚਾ ਜੀ, ਇਹਨਾਂ ਦੇ ਸਿੱਖਾਂ ਦੇ ਖੂਹ ਕਿੱਥੇ ਸਨ? ਸਿੱਖਾਂ ਦੇ ਖੂਹ ਨਾ ਜੀ ਵੇਖੋ ਜੀ, ਖਲੋ ਜਾਓ ਮੈਂ ਦੱਸ ਦਿੰਦਾ। ਦੋਵੇਂ ਦੱਸੀ ਜਾ ਕੋਈ ਚਲੋ ਇੱਕ ਬਾਹਮਣਾ ਵਾਲਾ ਇੱਕ ਬਾਵੇ ਵਾਲਾ। ਅੱਛਾ ਜੀ। ਉਹ ਪਿੰਡ ਤੋਂ ਮਤਲਬ ਪਹਾੜ ਪਾਸੇ ਤੇ ਜਿਹੜਾ ਡਵਾਟਾ ਉਹ ਪਿੰਡ ਨੂੰ ਸਿੱਧਾ ਚੜ੍ਹਦੇ ਤੇ ਪਹਾੜ ਦੀ ਗੁੱਠ ਦੇ ਵਿੱਚ। ਬਾਹਮਣਾ ਵਾਲਾ ਜਿਹੜਾ ਸਾਹਮਣਾ ਇੱਥੋਂ ਆ ਜਿੱਥੋਂ ਬੈਠੇ ਆ, ਇੱਥੋਂ ਸਾਹਮਣਾ ਦਿਸਣ ਡਿਆ। ਅੱਛਾ ਅੱਛਾ। ਬਾਹਮਣਾ ਦਾ ਕੋਈ ਹਿੰਦੂ ਬਾਹਮਣਾ ਦਾ ਹੋਣਾ ਕੋਈ? ਬਾਹਮਣਾ ਦਾ ਬਾਹਮਣਾ ਦਾ ਖੂਹ ਸੀ। ਅੱਛਾ ਅੱਛਾ। ਤੇ ਨਾਲ ਡਵਾਟਾ ਮੈਰੇ ਵਾਲਾ, ਡੁੰਗਰ ਵਾਲਾ, ਸ਼ਾਂਕਿਆਂ ਵਾਲਾ, ਇਹ ਜਿਹੜੇ ਨੇ ਇਹ ਮੁਖਤਲਿਫ ਨਾਂ। ਬਾਬੇ ਖੇੜੇ ਦਾ ਖੂਹ ਹੁੰਦਾ ਸੀ, ਸਾਰੇ ਸਰਦਾਰਾਂ ਦੇ ਹਨ। ਹਾਂਜੀ। ਲਾਲੂ ਵਾਲਾ ਜਿਹੜਾ ਉਹ ਬਾਬੇ ਖੇੜੇ ਦਾ ਖੂਹ ਹੁੰਦਾ ਸੀ। ਇੱਕ ਚੌਧਰੀ ਯਾਦ ਸੀ, ਉਹ ਨਾਲਿਓਂ ਪਾਰ ਰਹਿੰਦਾ। ਜਿਹੜੇ ਵੀ ਇੱਥੋਂ ਦੇ ਰਹਿਣ ਵਾਲੇ ਗਏ ਨੇ ਉਹਨਾਂ ਨੂੰ ਪਤਾ ਹੋਇਆ ਕਿ ਨਾਲੇ ਤੋਂ ਪਾਰ ਪਾਸੇ ਰਹਿੰਦਾ। ਉਹ ਜਿਹੜਾ ਬਾਬਾ ਪਰਿਆ ਪੰਚਾਇਤ ਦਾ ਅੱਛਾ ਆਦਮੀ ਸੀ, ਉਹਨੂੰ ਹਾਲੀ ਤੱਕ ਵੀ ਦੁਨੀਆ ਯਾਦ ਕਰਦੀ ਹੈ। ਤੇ ਅੱਲਾਹ ਤਾਲਾ ਵੇਖੋ ਜੀ, ਉਹ ਨੇਕ ਬੰਦਾ ਸੀ। ਅੱਲਾਹ ਤਾਲਾ ਅਜੇ ਵੀ ਉਹਦਾ ਨਾਂ ਲੈਂਦੇ ਲੋਕ। ਚੌਧਰੀ ਯਾਦ ਬਹਾਦਰ ਸਿੰਘ ਉਹਦਾ ਚੌਧਰੀ ਯਾਦ ਨਾਂ ਸੀ। ਇਹਨੂੰ ਆਂਦੇ ਹਨ ਤੇ ਬਾਬੇ ਬੁੱਢੇ ਦੀ ਔਲਾਦ ਸੀ। ਉਹ ਇੱਕ ਬਾਬਾ ਬੁੱਢਾ, ਬਾਬਾ ਖੇੜਾ, ਬਾਬਾ ਲੱਭਾ, ਇਹ 3 ਭਰਾ ਹਨ। ਇਹ 3 ਭਰਾ ਸਨ। ਇਹ ਸਿੱਖ ਸਨ ਕਿ ਮੁਸਲਮਾਨ ਸਨ। ਇਹਨਾਂ ਦੇ ਯਾਰ ਜਿਹੜੇ ਸਾਰੇ ਸਿੱਖ ਇਹਨਾਂ ਦੇ ਯਾਰ ਸਨ। ਅੱਛਾ ਅੱਛਾ। ਇਹਨਾਂ ਨੇ ਇਕੱਠੇ ਹੀ ਇੱਥੇ ਰਹਿਣਾ ਬਹਿਣਾ ਡਵਾਟੇ ਖੂਹ ਤੇ ਜਾਂ ਬਾਹਮਣ ਵਾਲੇ ਤੇ ਬਾਹਮਣ ਵਾਲੇ ਸੈਂਟਰ ਦੇ ਵਿੱਚ ਇਹਨਾਂ ਦਾ ਡੇਰਾ ਸੀ, ਡੂੰਗਰ ਵਾਲਾ ਜਿਹੜਾ। ਤੇ ਇਸ ਤਰ੍ਹਾਂ ਫਿਰ ਜਿਵੇਂ ਰਲ ਮਿਲ ਕੇ ਦੁਨੀਆ ਹੁਣ ਰਹਿ ਰਹੀ ਹੈ ਦੋ ਮੁਲਕਾਂ ਦੇ ਵਿੱਚ, ਉਸੇ ਤਰ੍ਹਾਂ ਹੀ ਹੁਣ ਵੀ ਇਸ ਤਰ੍ਹਾਂ ਹੀ ਅਸੀਂ ਸਾਰੇ ਰਹਿ ਰਹੇ ਆ। ਤੇ ਤੇ ਸਾਡਾ ਖੂਹ ਵੀ ਡਵਾਟਾ ਖੂਹ ਸੀ ਸਾਡਾ। ਅੱਛਾ। ਮੇਰਾ ਡਵਾਟਾ ਖੂਹ ਸੀ। ਅੱਛਾ ਤੁਹਾਡਾ ਉਹ ਜਿਹੜਾ ਨਸਾਰੀਆਂ ਦੇ ਮਕਾਨ ਦੇ ਨਾਲ ਜਿਹੜਾ ਮਕਾਨ ਅਨਟ੍ਰੇਨ ਛੱਡ ਗਏ ਨੇ ਨਾ, ਉਹ ਬਾਬੇ ਦੀ ਵੀਡੀਓ ਚੱਲੀ ਸੀ। ਅੱਛਾ। ਇਹ ਸਾਡੇ ਉਹ ਜਿਹੜਾ ਚਬਾਰਾ ਉਹ ਮੇਰੇ ਜ਼ੇਰੇ ਤਵੀਲ ਹੈ। ਮੈਂ ਸਮਝਿਆ ਨਹੀਂ, ਜਿਹੜਾ ਉਹ ਸਰਦਾਰ ਕੋ ਗਿਆ ਉਹਦਾ ਤੁਹਾਡੇ ਹਿੱਸੇ ਚ ਆਇਆ? ਜਿਹੜੇ ਸਰਦਾਰ ਦਾ ਇੰਟਰਵਿਊ ਆਇਆ ਨਾ ਅੱਗੇ, ਅੱਛਾ, ਅਸਾਂ ਵੀ ਵੇਖਿਆ। ਉਹ ਉਦੋਂ ਚੜ੍ਹਦੇ ਪੰਜਾਬੋਂ ਆਇਆ, ਸਮਝ ਲੱਗ ਗਈ। ਹਾਂ ਬਿਲਕੁਲ। ਉਹ ਜਿਹੜਾ ਨਾ ਚਬਾਰਾ, ਉਹ ਚਬਾਰੇ ਦੇ ਵਿੱਚ ਮੈਂ ਰਹਿਣਾ। ਅੱਛਾ ਅੱਛਾ ਅੱਛਾ। ਤੇ ਜਿਹੜਾ ਉਹਦਾ ਡਵਾਟਾ ਖੂਹ ਸੀ ਉੱਥੇ ਵੀ ਮੇਰਾ ਚਾਚਾ ਤੇ ਮੈਂ ਰਹਿੰਦੇ। ਅੱਛਾ, ਯਾਨੀ ਉਹਦੀ ਜ਼ਮੀਨ ਵੀ ਤੁਹਾਡੇ ਕੋਲੇ? ਉਹਨਾਂ ਦਾ ਘਰ ਜਿਹੜਾ ਉਹਨਾਂ ਘਰ ਸੀ ਉਹ ਤੁਹਾਡੇ ਕੋਲ? ਸਾਡੇ ਕੋਲ। ਅੱਛਾ ਅੱਛਾ। ਤੁਹਾਡੇ ਪਿੰਡੋਂ ਜਿਹੜਾ ਸਰਦਾਰ ਗਿਆ, ਕੀ ਸੀ ਉਹਦਾ ਨਾਂ ਸਰਦਾਰ ਦਾ? ਸਰਦਾਰ ਦਾ ਮੈਨੂੰ ਚਾਚਾ ਨੂੰ ਪਤਾ ਹੋਣਾ, ਚਾਚਾ ਤੋਂ ਹੁਣ ਗਿਆ ਹੁਣ ਸਿਆਲਕੋਟ ਨੂੰ। ਅੱਛਾ ਅੱਛਾ। ਤੇ ਮੈਨੂੰ ਚਾਚੇ ਦੇ ਨਾਂ ਦਾ ਨਹੀਂ ਪਤਾ ਵੀ ਬੜਾ ਹੈ ਚਬਾਰਾ ਉਹਦਾ ਸੀ। ਅੱਛਾ ਅੱਛਾ। ਤੇ ਅਨਟ੍ਰੇਨ ਸੀ, ਅੱਗੇ ਬੜੀਆਂ ਸਨ ਕੁਰਸੀਆਂ ਕਰਸੀਆਂ ਬਣੀਆਂ, ਬੜਾ ਕੁਛ ਬੜਾ ਮਾਹੌਲ। ਉੱਪਰਲੇ ਪਾਸੇ ਉਹਨੇ ਇੱਕ ਮੰਜ਼ਿਲ 36 ਸੀ, ਉਰਲੇ ਪਾਸੇ ਜ਼ੇਰੇ ਤਮੀਰ ਸੀ। ਅੱਛਾ ਅੱਛਾ। ਜਦੋਂ ਟੁਰ ਗਏ। ਅੱਛਾ ਚਾਚਾ ਜੀ, ਇੱਥੇ ਜਦੋਂ ਸਿੱਖ, ਹਿੰਦੂ, ਖੱਤਰੀ, ਮੁਸਲਮਾਨ ਸਾਰੇ ਜਿੰਨੇ ਮਜ਼ਹਬ ਰਹਿੰਦੇ ਹਨ, ਇਹਨਾਂ ਦਾ ਵਰਤੋਂ ਭਾਜੀ ਕਿਵੇਂ ਦਾ ਲੈਣ? ਸਹੀ ਵਰਤਾਓ ਸੀ, ਸਹੀ ਵਰਤਾਓ। ਪਿਆਰ ਮੁਹੱਬਤ ਕਿਵੇਂ ਦਾ ਸੀ? ਬੜੇ ਅੱਛੇ ਬੰਦੇ ਹਨ ਸਾਰੇ ਜਿੰਨੇ ਮਾੜੇ ਲੋਕ ਸਨ ਨਾ, ਹਾਂਜੀ, ਇਹਨਾਂ ਨੂੰ ਤੇ ਕੋਈ ਉੱਥੋਂ ਮੋੜ ਨਹੀਂ ਸੀ। ਜਿਹੜੀ ਸ਼ਾਇਦ ਮਰਜ਼ੀ ਲਿਆਉਣ, ਗੁੜ ਢੋਲ ਤੇ ਉਹਨਾਂ ਦੇ ਬੀਬੀਆਂ ਜਿਹੜੀਆਂ ਸਾਰੀਆਂ ਸਾਗ ਤੋੜ ਕੇ ਲਿਆਉਣ, ਗੰਨੇ ਜੋ ਮਰਜ਼ੀ, ਕੋਈ ਕਿਸੇ ਨੂੰ ਪੁੱਛਿਆ ਹੀ ਨਹੀਂ ਸੀ। ਏਡਾ ਕੋ ਹੀ, ਐਡਾ ਪਿਆਰ ਸਾਰੇ, ਏਡਾ ਕੋ ਸਾਨੂੰ ਸਮਝਦੇ ਸਨ। ਹਾਂਜੀ।
ਹੁਣ ਜੇ ਭਾਈ ਜੀ ਇੰਡੀਆ ਦੇ ਵਿੱਚ ਜਿਹੜੇ ਰਹਿੰਦੇ ਨੇ ਮੁਸਲਮਾਨ ਹਾਂਜੀ ਹਾਂਜੀ ਜਾਂ ਸਿੱਖ ਜਿਹੜੇ ਗਏ ਨੇ ਉਹ ਇੰਡੀਆ ਵਾਲੇ ਜਿਹੜੇ ਨੇ ਹੁਣ ਕੀ ਪਤਾ ਵੀ ਕੀ ਸਲੂਕ ਉਹਨਾਂ ਨਾਲ ਹੋ ਰਿਹਾ ਜਾਂ ਕੀ ਨਹੀਂ ਹੋ ਰਿਹਾ। ਹਾਂ ਇੱਥੇ ਰਹਿੰਦੇ ਆ ਸਾਡੇ ਨਾਲ ਤੇ ਉਹ ਭੈਣ ਭਰਾਵਾਂ ਨਾਲ ਵੀ ਉੱਤੇ ਸਾਡਾ ਮੁਹੱਬਤ ਸੀ, ਪਿਆਰ ਸੀ। ਸਹੀ ਰਹੇ ਸਲੂਕ। ਮੈਂ ਉਦੋਂ ਉਹ ਤਕਰੀਬਨ 8-7 ਸਾਲ ਦਾ ਹੋਵਾਂਗਾ, 10 ਸਾਲ ਦਾ ਉਸ ਵੇਲੇ ਸੂਝ-ਬੂਝ ਹੁੰਦੀ ਹੈ। ਹਾਂਜੀ ਹਾਂਜੀ ਉਹਦੇ ਮੁਤਾਬਕ ਅਸੀਂ ਤੇ ਵੇਖੋ ਜੀ ਇਕੱਠੇ ਹੀ ਖੇਡਦੇ ਰਹੇ ਹਾਂ, ਇਕੱਠੇ ਹੀ ਸਾਰੇ ਕੰਮ ਕਰਨੇ। ਉਹਨਾਂ ਨੇ ਆਹ ਮਹੱਲੇ ਆ ਜਾਣਾ, ਆਹ ਜਿਹੜੇ ਮਹੱਲੇ 'ਚ ਬੈਠੇ ਆ ਹੁਣ, ਹਾਂਜੀ ਜਿਹੜਾ ਉਹਨਾਂ ਦਾ ਇੱਥੋਂ ਰਹਿਣ ਵਾਲਿਆਂ ਦਾ ਗਾੜੇ ਇਹ ਮਹੱਲੇ 'ਚ ਆ ਜਾਣਾ, ਅਸੀਂ ਵੀ ਉੱਥੋਂ ਇਹ ਇੱਥੇ ਆ ਜਾਣਾ। ਹਾਂਜੀ ਇੱਥੇ ਵੇਖੋ ਜੀ ਸਾਰਾ ਦਿਨ ਹੈ ਜਿੱਥੇ ਹੁਣ ਇਹ ਬੈਠਿਆ ਇੱਥੇ ਸਾਰਾ ਦਿਨ ਸਾਰੇ ਹੀ ਹਾਂਜੀ ਰੌਣਕ ਲੱਗ ਰਹੀ ਰੌਣਕ ਲੱਗੀ ਨਾ, ਧੁੱਪ ਸੇਕਣੀ, ਅੱਛਾ ਅੱਛਾ ਭੁੱਖੇ ਧਰੇ ਹੋਣੇ, ਸਾਰਿਆਂ ਨੇ ਗੱਲਾਂ ਬਾਤਾਂ ਇੱਕ ਦੂਜੇ ਨਾਲ ਕਰਨੀਆਂ ਕਰਾਉਣੀਆਂ, ਬੜੀ ਮੁਹੱਬਤ, ਬੜਾ ਪਿਆਰ, ਬੜਾ ਅਖਲਾਕ ਇੱਕ ਦੂਜੇ ਨਾਲ ਹੁੰਦਾ ਸੀ। ਉਹ ਅਖਲਾਕ ਦੇ ਮੁਤਾਬਕ ਅਸੀਂ ਤਾਂ ਆਖਾਂਗੇ ਵੀ ਜਿਵੇਂ ਸਾਡੇ ਨਾਲ ਰਹੇ ਨੇ ਉਵੇਂ ਉੱਥੇ ਰਹਿੰਦੇ ਨੇ। ਸਾਡੇ ਵੀ ਭੈਣ ਭਰਾਵਾਂ ਨਾਲ ਇਹ ਸਲੂਕ ਹੁੰਦਾ ਹੋਣਾ, ਜਿਵੇਂ ਅਸੀਂ ਸਲੂਕ ਕਰਦੇ ਨੇ ਉਹ ਵੀ ਕਰਦੇ ਹੋਣਗੇ। ਹਾਂਜੀ ਤੇ ਅੱਲਾਹ ਤਾਲਾ ਦੋ ਮੁਲਕਾਂ ਦੀ ਖੈਰ ਰੱਖੇ, ਇੱਕ ਦੂਜੇ ਨਾਲ ਮਿਲਦੇ ਜੁਲਦੇ ਰਹੀਏ। ਸਾਡਾ ਤੇ ਇੰਨਾ ਹੀ ਬੜਾ ਹੈ, ਸਾਡਾ ਤੇ ਰਾਜੀ ਸਹੀ ਸਹੀ ਹਾਂ ਇਕੱਠਾ ਕੋਈ ਟਾਈਮ ਗੁਜ਼ਾਰਿਆ। ਹਾਂਜੀ ਹਾਂਜੀ ਤੇ ਜਦੋਂ ਕਰਾਰਦਾਦ ਪਾਸ ਹੋਈ ਉਦੋਂ ਹੀ ਉਹ ਸਾਰੇ ਅੰਗਰੇਜ਼ ਕੋਲੋਂ ਜਾਨ ਛੁੱਟੀ ਸਾਡੀ, ਤੇ ਅੱਗੋਂ ਅਸੀਂ ਹੁਣ ਆਪਣਾ ਮਜ਼ਹਬੀ ਇਖਤਿਆਰ ਕੋ ਲੈ ਫਿਰੀਏ ਤੇ ਵੱਖੋ ਵੱਖੀ ਪੈਸੇ ਲੈ ਫਿਰੀਏ, ਜਾਂ ਕੋਈ ਨਹੀਂ ਨਾ ਹੀ ਪਤਾ ਹੈ ਵੀ ਇਹ ਹਿੰਦੂ ਹੈ ਜਾਂ ਸਿੱਖ ਹੈ ਜਾਂ ਫਲਾਣਾ। ਇਕੱਠੇ ਹੀ ਖਾਂਦੇ ਪੀਂਦੇ ਨੇ, ਇਕੱਠੇ ਹੀ ਗੁੜ ਖਾਂਦੇ ਨੇ, ਇਕੱਠੇ ਹੀ ਸਭ ਕੁਝ ਕਰਦੇ। ਉਠੋ ਬੜੀ ਲੱਗ ਰਿਹਾ ਮਸੀਂ ਸਾਡੇ ਤੇ, ਤੇ ਨਹੀਂ, ਹੁਣ ਤੱਕ ਬਾਬਾ। ਪਤਾ ਨਹੀਂ ਕਿ ਜਾਂ ਕੋਈ ਐਸੀ ਗੱਲ ਨਹੀਂ। ਸਹੀ। ਚਾਚਾ ਜੀ ਤੁਹਾਡੇ ਵੱਡੇ ਕੀ ਕਰਦੇ ਹੁੰਦੇ ਆ ਕੰਮ? ਸਾਡੇ ਜੀ ਪਹਿਲਾਂ ਦਾਦੇ ਵਾਲੀ। ਹਾਂਜੀ ਪਹਿਲਾਂ ਬਰਤਨਾਂ ਦਾ ਕੰਮ ਕਰਦੇ ਹਨ, ਭਾਂਡੇ ਬਣਾਉਂਦੇ ਹਨ ਅੱਛਾ ਅੱਛਾ ਮਿੱਟੀ ਦੇ। ਵਾਈ ਵੀ ਨਹੀਂ ਕੀਤੀ ਕਿਸੇ ਦੀ? ਨਹੀਂ ਵਾਹੀ ਨਹੀਂ ਸੀ। ਅੱਛਾ ਅੱਛਾ ਬਰਤਨ ਬਣਾਉਂਦੇ ਆ ਮਿੱਟੀ ਦੇ? ਹਾਂਜੀ ਮਿੱਟੀ ਦੇ ਬਰਤਨ। ਆਪਣੀ ਲਾਈਆਂ ਸੋ ਆਪ ਵਗੈਰਾ? ਸਭ ਸਾਰਾ ਇਲਾਕਾ ਹੀ ਸਾਡੇ ਕੋਲ। ਸਾਰੇ ਪੂਰਾ 18-20 ਬਾਜ਼ਾਰ ਸੀ ਪੂਰਾ ਬਣਿਆ ਆਵੀਆਂ ਦਾ। ਅੱਛਾ ਅੱਛਾ ਜਿਹੜਾ ਇੱਥੋਂ ਦਾ ਰਹਿਣ ਵਾਲਾ ਉਹਨੂੰ ਪਤਾ ਲੱਗ ਜਾਏਗਾ ਵੀ ਵਾਕਿਆ ਆਵੀਆਂ ਦੀ ਗੱਲ ਕਰਨ ਦੇ ਤੇ ਆਵੀਆਂ ਵਾਲੇ ਪਾਸੇ ਹੋ। ਹਾਂ ਹਰ ਤਰ੍ਹਾਂ ਦੇ ਬਰਤਨ ਬਣਾਉਂਦੇ ਆ, ਵੱਡੇ ਹਰ ਛੋਟੇ? ਤਰ੍ਹਾਂ ਦੇ ਜੀ, ਹਰ ਤਰ੍ਹਾਂ ਦੇ। ਇੱਕ ਸਿਰਫ ਰੋਗਣੀ ਨਹੀਂ ਆ ਬਣਾਉਂਦੇ। ਅੱਛਾ ਅੱਛਾ ਹਾਂਜੀ ਬਾਕੀ ਹਰ ਸ਼ੈ, ਹਰ ਪੂਰਾ ਉਹਨਾਂ ਦੇ ਬਰਤਨ ਵਾਲਾ ਸ਼ਰਾਬ ਦਾ ਮੱਠਲ ਵੀ ਬਣਦਾ ਹੈ। ਸ਼ਰਾਬ ਵਾਲਾ ਜਿਹਦੇ ਵਿੱਚ ਪਾਉਂਦੇ ਉਹ ਵੀ ਬਣਾ ਕੇ ਦਿੰਦੇ ਹੋ? ਹਾਂਜੀ ਅੱਛਾ ਅੱਛਾ ਸਭ ਕੁਝ ਬਣਾਉਂਦੇ ਆ। ਦੇਖੋ ਜੀ ਉਹਨਾਂ ਦੇ ਮਤਲਬ ਦੇ ਮੁਤਾਬਕ ਉਹਨਾਂ ਦਾ ਜਾਇਜ਼ ਹੈ। ਨਹੀਂ ਸਾਨੂੰ ਉਹਨਾਂ ਨੇ ਉਦੋਂ ਸਾਰਿਆਂ ਗੱਲ ਲੋਕਾਂ ਕਰਦੇ ਨੂੰ, ਪਏ, ਹਾਂਜੀ, ਉਦੋਂ ਸਾਰਿਆਂ ਲੋਕਾਂ ਨੂੰ ਹਾਂਜੀ ਹਾਂਜੀ ਜਾਇਜ਼ ਸੀ। ਹੁਣ ਮਤਲਬ ਇਹੀ ਨਹੀਂ ਨਾ ਫਿਰ ਉਹ ਗੱਲ। ਸਹੀ ਹੈ। ਅੱਛਾ ਚਾਚਾ ਜਦੋਂ ਈਦ ਆਉਂਦੀ ਸੀ, ਹਾਂਜੀ ਆਪਣੇ ਤਿਉਹਾਰਾਂ ਦੇ, ਈਦ ਆ ਗਿਆ, ਈਦ ਛੋਟੀ ਆਉਂਦੀ, ਵੱਡੀ, ਹਾਂਜੀ। ਈਦ ਮਿਲਾਦ ਨਬੀ ਹਾਂਜੀ, ਵਗੈਰਾ, ਹਾਂਜੀ। ਤੇ ਉਦੋਂ ਕੋਈ ਰੌਲਾ ਤਾਂ ਨਹੀਂ ਬਣਦਾ? ਨਾ, ਪਾਉਂਦੇ ਹੋ ਨਾ। ਤੁਹਾਨੂੰ ਵੱਡੀ ਨੇ ਗਾਂ ਨਹੀਂ ਕਰਨੀ ਹੈ, ਕੋਈ ਮਸਲਾ ਬਣਦਾ? ਨਹੀਂ ਨਹੀਂ ਨਾ, ਨਹੀਂ, ਕੋਈ ਮਸਲਾ ਹੀ ਨਹੀਂ, ਕੋਈ ਮਸਲਾ ਤੁਸੀਂ ਆਪਣੇ ਮਜ਼ਹਬੀ ਸਹੀ ਕਰ ਰਹੇ ਹੋ ਆਪਣੀ ਦੀਵਾਲੀ ਹੋਣੀ ਸਭ ਅੱਛਾ ਅਸਾਂ ਗੋਏ ਵਾਗੇ ਚੁੱਕ ਲੈਣਾ। ਦੀਵਾਲੀ ਜਦੋਂ ਹੋਣੀ ਇੱਥੇ ਅੱਗ ਬਾਲ ਛੱਡਣੀ, ਇੱਥੇ ਮੱਚ ਸਾਰੀ ਰਾਤ ਅਜਾਣਿਆ ਪਿਆ ਸੇਕਣਾ। ਮੁਸਲਮਾਨ ਬਹਿ ਕੇ ਸਿੱਖਦੇ ਹੋ ਬੱਚੇ ਤੁਸੀਂ ਵੀ ਉਹਨਾਂ ਦੇ ਵਿੱਚ? ਸਾਰੇ ਇਕੱਠੇ ਹੀ। ਅੱਛਾ ਅੱਛਾ ਅੱਛਾ। ਜਦੋਂ ਈਦ ਆਉਣੀ ਉਹਨਾਂ ਵੀ ਸਾਡੇ ਘਰਾਂ 'ਚ ਜਾਣਾ। ਚਾਚਾ ਦੀਵਾਲੀ ਦੇ ਉਹ ਰੰਗ ਸੁੱਟਦੇ ਹਾਂ ਜਿਵੇਂ ਹੁਣ ਹਾਂਜੀ ਆ ਰੰਗ ਸੁੱਟਦੇ ਹਨ। ਕੱਚੇ ਕੁਚੇ ਰੰਗ, ਜਿਵੇਂ ਹੁਣ ਅਸੀਂ ਵੀਡੀਓ ਚ ਵੇਖਦੇ ਹਾਂ, ਹਾਂ ਬਿਲਕੁਲ। ਇੰਜ ਮਨਾਉਂਦੇ ਹਾਂ ਦੀਵਾਲੀ? ਹਾਂਜੀ ਬਿਲਕੁਲ ਇਸ ਤਰ੍ਹਾਂ ਬਣਾਉਂਦੇ। ਅੱਛਾ ਅੱਛਾ ਅੱਛਾ। ਫਿਰ ਜਦੋਂ ਨਿਕਲੇ ਨੇ ਇੱਥੋਂ ਆਪਣੇ ਪਿੰਡਾਂ ਨੂੰ ਗਏ ਨੇ ਵਾਪਸ, ਉਧਰ ਚੜ੍ਹਦੇ ਪੰਜਾਬ ਗਏ ਨੇ ਉਹ ਰੋਂਦੇ ਇੰਡੀਆ, ਗਏ ਨੇ। ਨੁਕਸਾਨ ਤੇ ਉਹਨਾਂ ਦਾ ਹੋਇਆ ਪਿੰਡ 'ਚ? ਨਹੀਂ ਨਹੀਂ ਨੁਕਸਾਨ ਇੱਥੇ ਨੁਕਸਾਨ ਨਹੀਂ, ਇੱਥੇ ਕੋਈ ਨੁਕਸਾਨ ਨਹੀਂ ਹੋਇਆ। ਕੋਈ ਜੀ ਮੁਸਲਮਾਨਾਂ ਦਾ ਵੀ ਨਹੀਂ, ਉਹਨਾਂ ਵੀ ਨਹੀਂ ਕੀਤਾ? ਨਹੀਂ, ਉਹਨਾਂ ਵੀ ਨਹੀਂ ਕੀਤਾ। ਉਸ ਤੋਂ ਬਾਅਦ ਇੱਕ ਬੰਦਾ ਇੱਕ ਆਇਆ, ਹਾਂਜੀ। ਮੈਂ ਤਾਂ ਜੋ ਕੋਈ 8-7 ਸਾਲ ਦੀ ਉਮਰ ਦਾ ਸਾਂ, ਹਾਂ ਮੈਨੂੰ ਤਾਂ ਪਤਾ ਚਾਚਾ ਤੁਹਾਡਾ ਨਹੀਂ। ਨਾਂ ਕੀ ਨਾਂ ਦਾ? ਮੇਰਾ ਨਾਮ ਹੈ ਮੁਸ਼ਤਾਕ ਅੱਛਾ। ਅੱਬੇ ਤੁਹਾਡਾ ਨਾਂ ਕੀ? ਫੈਜ਼ ਖਾਂ। ਆਪਣੀ ਕਿਹੜੀ ਜਾਤ? ਮੇਰੀ ਪਠਾਨ ਬਰਾਦਰੀ ਨਾਲ ਤਲਕ ਹੈ। ਅੱਛਾ ਉਹ ਜਿਸ ਵੇਲੇ ਉਹ ਆਇਆ ਬੰਦਾ ਤੇ ਉਹ ਆਖਣਗਾ ਯਾਰ ਮੈਨੂੰ ਕੋ ਮਾਰੇ ਨਾ। ਅੱਛਾ ਉਹਦਾ ਇਹਨਾਂ ਨਾਲ ਐਡਾ ਅੱਛਾ ਅਖਲਾਕ ਕੀਤਾ ਵੀ ਜਿਸ ਵੇਲੇ ਅਮਰ ਚੈਨ ਹੋਇਆ ਫਿਰ ਉਹ ਆਪਣੇ ਮੁਲਕ 'ਚ ਗਿਆ ਇੰਡੀਆ 'ਚ। ਅੱਛਾ ਹਾਂਜੀ ਅਗਰ ਜੇ ਉਹ ਬੰਦਾ ਜਿਉਂਦਾ, ਮੈਨੂੰ ਤੇ ਉਹਦਾ ਨਾਂ ਨਹੀਂ, ਜੇ ਜਿਉਂਦਾ ਤਾਂ ਅੱਲਾਹ ਤਾਲਾ ਉਹਨੂੰ ਜ਼ਿੰਦਗੀ ਦੇ। ਸ਼ਾਇਦ ਵੇਖੋ ਜੀ ਕੀ ਪਤਾ, ਅੱਲਾਹ ਪਾਕ ਨੂੰ ਪਤਾ ਨਹੀਂ ਜੇ ਤੁਸੀਂ ਹੀ ਹੋਏ ਜੇ ਤੁਸੀਂ ਹੀਰੇ ਜੇ ਬਾਬੇ ਵਡੇਰੇ ਆ ਤਾਂ ਹੋ ਸਕਦਾ। ਉਹਦੇ ਮੁਤਾਬਕ ਵੇਖੋ ਜੀ ਅਸੀਂ ਉਹ ਉਹਨੇ ਆਖਿਆ ਵੀ ਬਹੁਤ ਅੱਛਾ ਅਖਲਾਕ ਕੀਤਾ ਵੀ ਮੈਨੂੰ ਨਹੀਂ, ਮੈਨੂੰ ਉਹਨਾਂ 5-4 ਰਾਤਾਂ ਰੱਖਿਆ। ਹਾਂ ਹਾਂ ਅਮਨ ਚੈਨ ਹੋਇਆ ਤੇ ਫਿਰ ਇੱਥੋਂ ਫਿਰ ਗਿਆ। ਦੇਖੋ ਜੀ ਹਫਾਜ਼ਤ ਮੁਸਲਮਾਨਾਂ ਨੇ ਕੀਤੀ ਨਾ ਉਹਦੀ, ਮੁਸਲਮਾਨਾਂ ਨਾਲ ਲਾਂਭ ਵਾਲੇ ਨੂੰ ਮਾਰਨ ਦੇ ਮੁਸਲਮਾਨਾਂ ਨੇ ਫਾਸ ਕੀਤੀ ਹੈ। ਲਾਮ ਦੇ ਮੁਸਲਮਾਨ ਬੜੇ ਬੜੇ ਚੰਗੇ ਮੁਸਲਮਾਨ। ਹਾਂਜੀ ਹਾਂਜੀ ਚੰਗੇ ਬੰਦੇ ਸਾਰੇ ਮਜ਼ਹਬਾਂ 'ਚ ਹੁੰਦੇ ਜੀ। ਨਹੀਂ ਨਹੀਂ ਹਾਂਜੀ ਨਹੀਂ ਬੜੇ ਬੜੇ ਚੰਗੇ ਮੁਸਲਮਾਨ ਵੀ ਤੇ ਉਹ ਵੀ ਬੜੇ ਚੰਗੇ ਸਨ। ਹਾਂ ਹਾਂ ਉਹ ਇਹ ਅਖਲਾਕ ਕਰਦੇ ਹਨ, ਉਹ ਕਰਦੇ, ਇਹ ਵੀ ਕਰਦੇ ਹਨ ਤੇ ਉਹ ਵੀ ਕਰਦੇ ਸਨ। ਅੱਛਾ ਅੱਛਾ ਮੁਹੱਬਤ ਕਿਸੇ ਦੇ ਵਿਆਹ ਸ਼ਾਦੀ ਤੇ ਦੁੱਧ ਸ਼ੁੱਧ ਮੰਨਦਾ ਕਰਨਾ। ਵਾਹ ਜੀ ਨਹੀਂ ਹਰ ਧੀਆਂ ਦਾ ਵਿਆਹ ਹੈ ਕਿਸਮ ਦੀ ਮਰਜ਼ੀ ਮਰਜ਼ੀ ਦੀ ਭਾਵੇਂ ਮੁਸਲਮਾਨ ਦੀ, ਸਿੱਖ ਦੀ, ਭਾਵੇਂ ਈਸਾਈ ਦੀ, ਕਿਸੇ ਦੀ ਵੀ ਸਾਂਝੀ ਸਮਝਦੇ ਹਾਂ। ਸਾਂਝੀ ਸਾਰੇ ਕੰਮ। ਬਹੁਤਾ ਸੰਗੇ ਬਹੁਤਾ ਸਮਝਦੇ ਹਨ। ਇਹ ਜਿਹੜੇ ਉੱਥੋਂ ਦੇ ਰਹਿਣ ਵਾਲੇ ਨੇ ਉਹ ਬਾਬੇ ਬੁੱਢੇ ਨੂੰ, ਬਾਬੇ ਖੇੜੇ ਨੂੰ
ਤੇ ਬਾਬੇ ਲੱਭੇ ਨੂੰ ਉਹ ਖੂਬੀ ਜਾਣਦੇ ਹੋਣਗੇ। ਨਾ ਹੁਣ ਜਾ ਉਹ ਜਿਹੜਾ ਬਾਬਾ ਬੁੱਢਾ, ਬਾਬਾ ਖੇੜਾ, ਬਾਬਾ ਲੱਭਾ, ਮਾਸ਼ਾਅੱਲਾ ਉਹਨਾਂ ਦੇ ਕੋਈ ਇੱਥੇ 70 ਜੀ ਹੋਏ ਨੇ। ਅੱਛਾ ਅੱਛਾ ਆਹ ਬਾਬੇ ਸ਼ੁਕਰ ਜੀ ਨੇ ਮਨਾ ਲਿਆ। ਹੁਣ ਉਹ ਅਨਸਾਰੀ ਦਾ ਉਹਦੇ ਤਕਰੀਬਨ ਕੋਈ 60-70 ਜੀ ਨੇ। ਮਕਾਨ ਨੇ ਉਹਦੇ ਤੋੜ ਆ, ਜਿਹੜੀ ਗਲੀ ਜਿਹੜੀ ਜਲਾਹ ਵਾਲੀ ਗਲੀ ਆਮ ਮਸ਼ਹੂਰ ਸੀ ਉਦੋਂ। ਅੱਛਾ ਅੱਛਾ ਨਹੀਂ ਹੋਰ ਕੋਈ ਬਰਾਦਰੀ ਨਹੀਂ, ਸਿਰਫ ਜਲਾਕ ਮਿਆਰੀ ਜਲਾਹ ਕਮਿਆਰ ਖਾਣੇ ਗਲੀ 'ਚ। ਤੇ ਉਹ ਸਾਰੇ ਜਿਹੜੇ ਜਾ ਕੇ ਵੇਖੋ ਜੀ, ਸਾਰੇ ਗਏ, ਮੈਂ ਕਿਹਾ ਵਸਰੇ ਨੇ ਮੌਜ ਬਣੀ। ਅੱਛਾ ਫਿਰ ਜਾਣ ਲੱਗਾ ਮਿਲ ਕੇ ਗਏ ਵੱਡਿਆਂ ਨੂੰ ਤੁਹਾਡੇ ਨੂੰ ਆਹ ਸਾਰੇ, ਹੈਂ? ਮਿਲ ਕੇ ਯਾਰ ਕਈ ਦਿਨ ਨਾ ਜਾਣਾ ਹੀ ਨਹੀਂ ਹਾਂ ਤੇ ਮਜ਼ਦੂਰ ਪਿੰਡ ਜਾਣਾ ਵਾਲੇ ਪੈਂਦਾ ਜੀ। ਪਿੰਡ ਵਾਲੇ ਵੀ ਕਹਿੰਦੇ ਹੁਣ ਵੀ ਨਾ ਜਾਓ, ਅਸੀਂ ਤੁਹਾਡੀ ਫਾਸ ਕਰਾਂਗੇ, ਲੇਕਿਨ ਹਾਂਜੀ ਭਾਜ ਤੇ ਇਹ ਹੀ ਹੈ ਵੀ ਉਹਨਾਂ ਬਾਹਰ ਆਮ ਤੁਰ ਜਾ। ਆਪਣੇ ਅੱਬੇ ਦੇ ਬਾਰੇ ਚ ਦੱਸੋ। ਉਸ ਤੋਂ ਬਾਅਦ ਜਦੋਂ ਪਾਰਟੀਸ਼ਨ ਹੋਈ, ਕੋਈ ਬੇੜੀ ਵਾਲਾ ਵਾਕਿਆ, ਸਾਰਾ ਸੁਣਾਓ। ਤੇ ਜਦੋਂ ਅਸੀਂ ਆਏ ਸਾਂ, ਉਹ ਸਾਡੇ ਵਾਲਦ ਸਾਹਿਬ ਦੇ ਨਾਲ ਉਹ ਬੇੜੀ ਦੇ ਵਿੱਚ ਬੈਠੇ ਸਨ ਤੇ ਬੜਾ ਹਮਲਾ ਕੀਤਾ ਉਹਨਾਂ। ਤੇ ਸਾਡੇ ਵਾਲਦ ਸਾਹਿਬ ਜਿਹੜੇ ਨੇ ਉਹਨੂੰ ਅੰਗਰੇਜ਼ਾਂ ਦੀ ਜਿਹੜੀ ਪੁਲਿਸ ਸੀ ਜਾਂ ਜਿਹਦੇ ਕੰਟਰੋਲ ਸੀ, ਡੋਗਰੇ ਉਹਨਾਂ ਨੂੰ ਆਂਦੇ ਡੋਗਰੇ ਸਨ। ਉਹਨਾਂ ਨੇ ਇਹ ਕੰਮ ਕੀਤਾ ਵੀ ਸਾਡੇ ਵਾਲਦ ਸਾਹਿਬ ਨੂੰ ਤੇ ਹੋਰ 12-14 ਬੰਦੇ ਫੜ ਲਏ, ਜਿਹੜੇ ਯੰਗ ਮੁੰਡੇ ਹਨ ਵਿੱਚ। ਉਹ ਜਿਸ ਵੇਲੇ ਉਹਨਾਂ ਨੂੰ ਲੈ ਕੇ ਟੁਰੇ, ਉਹਨਾਂ ਨੂੰ ਜਾ ਕੇ ਥਾਣੇ ਬੰਦ ਕਰ ਦਿੱਤਾ, ਜਿਹੜੇ ਵੀ ਉਹਨਾਂ ਦਾ ਮਫੂਜ ਮਤਲਬ ਜਗ੍ਹਾ ਸੀ ਕੰਟਰੋਲ ਰੂਮ ਵਾਲੀ। ਸਾਡਾ ਦਾਦਾ ਜਿਹੜਾ ਉਹਦਾ ਨਾਂ ਸੀ ਬੂਟੇ ਖਾਂ, ਬੂਟੇ ਖਾਂ ਹੀ ਉਹਦਾ ਨਾਂ। ਉਹ ਜਿਸ ਵੇਲੇ ਦਾਦਾ ਸਾਡਾ ਜਿਹੜਾ ਸੀ, ਉਦੋਂ ਸੀ ਹਵਾਲਦਾਰ ਪੁਲਿਸ ਦੇ ਵਿੱਚ ਉਸ ਟਾਈਮ। ਹਾਂਜੀ, ਉਹਦਾ ਇੱਕ ਯਾਰ ਮੁੰਸ਼ੀ ਲੱਗਾ ਸੀ। ਉਹਦੇ ਮੁਤਾਬਕ ਉਹਨੇ ਆਖਿਆ ਸੀ ਵੀ ਉਹ ਤੂੰ ਕਿੱਥੋਂ ਦਾ? ਮੈਂ ਫਲਾਣੀ ਜਗ੍ਹਾ ਦਾ, ਮੈਂ ਫਲਾਣੀ ਜਗ੍ਹਾ ਦਾ, ਮੈਂ ਡਾਲੇ ਦਾ ਕਿਤੇ। ਉਹ ਆਖਣਗਾ ਬੂਟੇ ਦਿਖਾਉਣ ਦਾ ਕੀ ਲੱਗਣਾ? ਆਖਣਗਾ ਮੈਂ ਉਹਦਾ ਪੁੱਤਰ ਆ। ਉਹਨੇ ਮੁੰਸ਼ੀ ਨੇ ਚਟਪਟ ਉਹਨਾਂ ਨੂੰ ਗ੍ਰਿਫਤਾਰੀ ਪਾ ਦਿੱਤੀ, ਨਹੀਂ ਤਾਂ ਉਧਰ ਰਾਤ ਨੂੰ ਉਹਨਾਂ ਨੂੰ ਮਾਰ ਦੇਣਾ ਸੀ। ਉਹਨਾਂ ਅੱਛਾ 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 ਰਾਤ ਦਾ ਪ੍ਰੋਗਰਾਮ ਸੀ ਕਿ ਇਹਨਾਂ ਨੂੰ ਮਾਰ ਦਾਂਗੇ ਮਾਰ ਦਾਂਗੇ। ਉਹਨੇ ਗ੍ਰਿਫਤਾਰੀ ਪਾ ਦਿੱਤੀ। ਉਹ ਆਖਣਗਾ ਜਨਾਬ ਜੀ ਅਫਸਰ ਕੋ ਆ ਜਾਂਦਾ। ਮੈਂ ਉਹ ਪੁੱਛਦਾ ਮੁੰਸ਼ੀ ਨੂੰ ਵੀ ਇਹਦੇ ਗ੍ਰਿਫਤਾਰੀ ਕਿਉਂ ਪਾਈ ਆ? ਉਹਨੇ ਆਖਿਆ ਮੈਂ ਗ੍ਰਿਫਤਾਰੀ ਨਾ ਪਾਉਂਦਾ ਤੇ ਨੇ ਨਾ ਜਾਣੀਏ। ਮੈਨੂੰ ਆਣ ਕੇ ਪੁੱਛਦਾ ਵੀ ਤੂੰ ਇਹਨਾਂ ਨੂੰ ਕਿਸ ਤਰ੍ਹਾਂ ਬੰਦ ਕੀਤਾ? ਤੇ ਮੈਂ ਇਸ ਕਰਕੇ ਗ੍ਰਿਫਤਾਰੀ ਪਾਤੀ ਹੈ। ਤੇ ਸਾਡੇ ਵਾਲਦ ਸਾਹਿਬ ਤੇ ਉਹ ਸ਼ੁਕਰ ਅਲਹਮਦੁਲਿਲਾ ਕਰਕੇ ਤੇ ਆ ਗਏ। ਫਿਰ ਇੱਥੇ ਬੇੜੇ ਦੇ ਵਿੱਚ ਜੋ ਕੁਛ ਵੀ ਉਹਨਾਂ ਨੇ ਸਲੂਕ ਕੀਤਾ ਬਹੁਤ ਭਿਆਨਕ, ਤੇ ਜਿਹਦੇ ਚੋਂ ਉਹਦੇ ਚੋਂ ਕੁਝ ਚੰਦ ਜੀ ਸਾਡੇ ਵੀ ਨੁਕਸਾਨੇ ਦਾ ਨੁਕਸਾਨੇ ਗਏ ਉੱਥੇ। ਸ਼ਹੀਦ ਹੋ ਗਏ ਮਤਲਬ ਉੱਥੇ ਬੇੜੇ ਤੇ? ਹਾਂ ਬੇੜੇ ਤੇ ਹਮਲਾ ਹੋ ਗਿਆ ਨਾ? ਹਾਂਜੀ ਹਾਂਜੀ, ਬੇੜੇ ਤੇ ਹਮਲਾ ਕੀਤਾ। ਅੱਛਾ ਅੱਛਾ ਤੇ ਸਾਡੇ ਤੇ ਇੱਥੇ ਆ ਪਿੰਡ ਦੇ ਵਿੱਚ ਕੋਈ ਉਹਨਾਂ ਨੇ ਕਿਸੇ ਕਿਸਮ ਦੀ ਕਿਸੇ ਦਾ ਬਿੱਲੀ ਦਾ ਕੰਨ ਵੀ ਨਹੀਂ ਕਿਸੇ ਦਾ ਤੱਤਾ ਹੋਣ ਦਿੱਤਾ। ਤੇ ਜਦੋਂ ਇੱਥੋਂ ਗਏ ਨੇ ਉਹ ਰੋਂਦੇ ਫੜਕਦੇ ਗਏ ਨੇ ਵੀ ਯਾਰ ਚੰਗਾ ਸਾਡਾ ਟਾਈਮ ਲੰਘਦਾ ਸੀ, ਚੰਗੇ ਸੀ। ਅੱਛਾ ਜੀ ਚਲੇ ਗਏ ਨੇ, ਫਿਰ ਵਾਪਸ ਆਇਆ ਕੋਈ ਆਪਣਾ ਪਿੰਡ ਵਿੱਚ 47 ਤੋਂ ਬਾਅਦ? ਹਾਂਜੀ ਕਈ ਆਏ ਨੇ, ਬੜੇ ਆਏ ਨੇ। ਕਿਹੜਿਆਂ ਚ ਹੋਇਆ ਸਭ? ਉਹ ਬਹਾਦਰ ਸਿੰਘ ਦੇ ਮੁੰਡੇ ਆਏ ਨੇ। ਬਹਾਦਰ ਸਿੰਘ ਉਹ ਆਪਣਾ ਜਿਹੜਾ ਖੂਹ ਲਵਾਇਆ ਸੀ, ਉਹ ਖੂਹ ਦਾ ਪਾਣੀ ਖੜਿਆ ਉਹਨਾਂ ਨੇ। ਅੱਛਾ ਅੱਛਾ ਹਾਂਜੀ ਪਾਣੀ ਲਾ ਕੇ ਮਿੱਟੀ ਵੀ ਖੜੀ ਹੋਣੀ। ਜਾਮਨੂਆਂ ਦੇ ਪੱਤੇ ਲਾ ਕੇ ਗਲੇ ਨੇ ਕਈ। ਇਹਨਾਂ ਆਪਣੇ ਵੱਡਿਆਂ ਨਾਲ ਪਿਆ ਉਹ ਕੇ ਜਿਹੜਾ ਨਾ ਪਿੰਡ ਨਿੱਕੀਆਂ ਗਲੋਟੀਆਂ, ਉੱਥੇ ਜਿੰਦਰ ਸਿੰਘ ਦੀ ਕੋਠੀ ਹੈ, ਅੱਛਾ ਬਹੁਤ ਵਸੀ ਹੈ। ਉਹਦੇ ਜਿਹੜੇ ਉੱਤੇ ਗਲੋਬ ਨਹੀਂ ਲਾਏ ਹੁੰਦੇ, ਜਿਹੜੇ ਉੱਤੇ ਸਜਾਵਟ ਵਾਸਤੇ ਲਾਏ ਨੇ, ਹਾਂਜੀ, ਉਹਨਾਂ ਗਲੋਬਾਂ ਦੇ ਵਿੱਚ ਉਹਨਾਂ ਕੋ ਆਪਣੀ ਜ਼ਰੇ ਮੁਬਾਦਲਾ ਸੋਨਾ ਜਾਂ ਪੈਸੇ ਜੋ ਵੀ ਆ ਉੱਤੇ ਬਾਗ ਤੇ ਉੱਤੇ ਖੋਲ ਜਿਹੜਾ ਨਾ ਉਹਦੇ ਸੀਮਨ ਲਾ ਹੜਿਆ। ਅੱਛਾ ਅੱਛਾ ਉਹ ਮਨਜ਼ੂਰੀ ਨਾਲ ਆਏ ਨੇ ਗੌਰਮੈਂਟ ਦੀ ਨਾਲ। ਫਿਰ ਲੈ ਗਏ ਸਮਾਨ। ਉਹ ਆਪਣਾ ਸਮਾਨ ਅਮਨਾ ਇਮਾਨ ਉੱਤੇ ਚੜ੍ਹੇ ਨੇ, ਉਹਨਾਂ ਗਲੋਬ ਤਰੋੜੇ ਨੇ, ਉਹਨਾਂ ਦੇ ਵਿੱਚੋਂ ਆਪਣਾ ਜੋ ਵੀ ਜ਼ਰੇ ਮੁਬਾਦਲਾ ਸੀ ਉਹ ਆਪਣਾ ਲੈ ਗਏ। ਇੱਥੋਂ ਬੜਿਆਂ ਥਾਵਾਂ ਟਾਈਮ ਉਹ ਸਹੀ ਸੀ ਜਾਂ ਹੁਣ ਵਾਲਾ ਸਹੀ ਸੀ? ਟਾਈਮ ਉਹ ਸਹੀ। ਕਿਸ ਤਰ੍ਹਾਂ ਥੋੜਾ ਇਹਦੇ ਬਾਰੇ ਥੋੜੀ ਦੱਸੋ। ਪਿਆਰ ਮੁਹੱਬਤ ਜ਼ਿਆਦਾ ਸੀ, ਅਖਲਾਕ ਸ਼ਰਮੋ ਹਿਆ ਸੀ, ਕੀ ਸੀ? ਨਹੀਂ ਅਖਲਾਕ ਐਸੀ, ਹਾਂਜੀ, ਇੱਕ ਦੂਜੇ ਦੀ ਇੱਜ਼ਤ ਦਾ ਸਾਥ ਸੀ। ਹੁਣ ਤੇ ਜੀ ਧੀ ਭੈਣ ਦਾ ਹਿਆ ਸੀ। ਹਯਾ ਸੀ। ਹਰ ਬੰਦਾ ਵੀ ਪੁੱਛਦਾ ਵੀ ਆ ਕਿਹਦੀ ਪੁੱਤਰੀ ਜਾਣ ਡਈ? ਉਹਨੇ ਤੇਰੀ ਪੁੱਤਰੀ ਜਾਣ ਡਈ। ਉਹਨੇ ਆਖਿਆ ਯਾਰ ਇਹ ਮੇਰੀ ਵੀ ਪੁੱਤਰੀ ਹੈ। ਭਰਾ ਕੁੜੀਏ ਉਹਨੂੰ ਜਿਹੜਾ ਧੇਲਾ ਹੋਣਾ ਜਾਂ ਨਾ ਹੋਣਾ ਜਵਾਨੀ ਹੋਣੀ, ਉਹਨੂੰ ਆਖਣਾ ਲੈ ਧੀਏ ਜਾ ਕੋਈ ਸ਼ੈ ਖਾ। ਤੇ ਹੁਣ ਤੇ ਭਾਵੇਂ ਧੀ ਦੇ ਹੱਥ ਪਰਸ ਫੜਿਆ ਖੋ ਕੇ ਲੈ ਜਾਂਦੇ। ਇਹਦੇ ਮੋਬਾਈਲ ਹੋਣਾ ਕਿ 70-80 ਹਜ਼ਾਰ ਦਾ, 90,000। ਹੁਣ ਤੇ ਦੁਨੀਆ ਪੈਸੇ ਵਾਲੇ ਪਾਸੇ ਪੈ ਗਈ, ਅਖਲਾਕ ਵਾਲੇ ਪਾਸੇ ਨਹੀਂ। ਹੁਣ ਤੇ ਮਾਰਮ ਮਾਰ ਖੋਲੋ ਰੱਖ ਲਓ। ਹੁਣ ਪੈਸੇ ਦੀ ਖਾਤਰ ਪਿਓ ਨੂੰ ਮਾਰ ਦਿੰਦੀ ਦੁਨੀਆ। ਹਵਾ ਹੀ ਕੋਈ ਐਸੀ ਚੱਲੀ, ਹਵਾ ਦੇ ਮੁਤਾਬਕ ਕੰਮ ਚੱਲਣਾ ਜਿਹੜਾ ਚੱਲਣਾ। ਸਹੀ ਹੈ ਸਹੀ। ਤੇ ਬਾਕੀ ਅੱਲਾਹ ਤਾਲਾ ਵੇਖੋ ਜੀ ਹਰ ਇੱਕ ਨੂੰ ਆਪਣੇ ਹਿੱਸੇ ਮਾਨ ਚ ਰੱਖੇ। ਉਹ ਵੀ ਜਿਹੜੇ ਸਾਡੇ ਇੱਥੋਂ ਗਏ ਨੇ, ਜੇ ਕੋਈ ਉਹਨਾਂ ਦਾ
ਵਾਲੀ ਵਾਰਸ ਜਿਉਂਦਾ ਹੈ। ਤੁਹਾਡਾ ਕੋਈ ਤੁਹਾਂ ਨਹੀਂ ਕੋਈ ਨਾ ਦੱਸ ਕੇ ਚੱਲਿਆ ਕਿ ਫਲਾਣੀ ਜਗ੍ਹਾ ਸਾਡੀ ਫਲਾਣਾ ਮਕਾਨ ਸਾਡਾ ਹੀ ਤੁਹਾਨੂੰ ਉਹਨੂੰ ਅੱਲਾਹ ਤਾਲਾ ਵੇਖੋ ਕੋਈ ਜੀ ਦੱਸੋ ਕਿਹੜਾ ਮਕਾਨ ਸੀ ਇੱਥੇ ਸਾਡੇ ਉਹਨਾਂ ਦਾ? ਅਖਲਾਕ ਦੇ ਬਾਰੇ ਜਿਹੜਾ ਉਹ ਵੀ ਕੋਈ ਇੰਟਰਵਿਊ ਘੱਲਣ ਅਸੀਂ ਵੀ ਉਹ ਨਹੀਂ ਯਾਰ ਤੁਹਾਡੀ ਵੀਡੀਓ ਜਾਏਗੀ ਤੁਹਾਡੇ ਪਿੰਡ ਦੇ ਵੇਖਣ ਤੇ ਕਮੈਂਟ ਥੱਲੇ ਕਰਨਗੇ ਦੱਸਣਗੇ ਨੰਬਰ ਨੰਬਰ ਕੋਈ ਆ ਗਿਆ ਨਾ ਤੁਹਾਡਾ ਨੰਬਰ ਖਾਣੇ ਫਿਰ ਤੁਹਾਡਾ ਦੇ ਦਾਂਗੇ number। ਨਹੀਂ ਕੋਈ ਐਸੀ ਗੱਲ ਨਹੀਂ ਪਰ ਮਤਲਬ ਉਂਝ ਮੁਹੱਬਤ ਵਾਦੀ ਇੱਕ ਹਾਂਜੀ ਹਾਂਜੀ ਕਿਉਂ ਨਹੀਂ ਜਿਵੇਂ ਵੇਖੋ ਤੁਸੀਂ ਗੱਲਾਂ ਯਾਦ ਕਰਨ ਨੇ ਪੁਰਾਣੀਆਂ ਉਹੀ ਸਾਰਾ ਸੀਨ ਤੁਹਾਡੇ ਅੱਖਾਂ ਅੱਗੇ ਆ ਰਿਹਾ ਹਾਂ ਬਿਲਕੁਲ ਇੰਜੀ ਉਹ ਵੀ ਵੰਦੇ ਨੇ ਉਹਨਾਂ ਨੂੰ ਉਹ ਵੀ ਯਾਦ ਇੰਜੀ ਕਰਦੇ ਹਾਂ ਨੇ ਇਸ ਲਈ ਕਰ ਪੰਜਾਬ ਤੇ ਇੱਕ ਹੀ ਸੀ ਨਾ ਜੀ ਹਾਂ ਪੰਜਾਬ ਦੀ ਵੰਡ ਹੋਈ ਬਕਾਇਦਾ ਉੱਥੇ ਹੀ ਨੇ ਜਿੱਥੇ ਹੋਰ ਤਾਂ ਕੋਈ ਗੱਲ ਇੱਧਰ ਵਾਲਾ ਪੰਜਾਬ ਭਾਵੇਂ ਉੱਧਰ ਵਾਲਾ ਪੰਜਾਬ ਇੱਕ ਹੀ ਉਹੀ ਬੋਲੀ ਉਹੀ ਸਾਰਾ ਕੁਝ ਉਹੀ ਤੁਸੀਂ ਪੰਜਾਬ ਚੋਂ ਆਏ ਹੋਗੇ ਜਾਂ ਅੱਗੋਂ ਸਾਡੇ ਜਿਹੜੇ ਨੇ ਬੰਦੇ ਨੇ ਆਮ ਨੇ ਵੇਖੋ ਜੀ ਹਾਂ ਅੱਲਾ ਖੈਰ ਕਰੇ ਅਜੇ ਵੀ ਉਹ ਜਿਹੜੇ ਇੱਥੋਂ ਦੇ ਰਹਿਣ ਵਾਲੇ ਹਨ ਉਹਨਾਂ ਨੂੰ ਯਾਦ ਕਰਦੇ ਨੇ ਹਾਂ ਉਹ ਹੁਣ ਤੇ ਆ ਜ਼ਮਾਨਾ ਆ ਗਿਆ ਉਹ ਪੈਸੇ ਜੋ ਕੋਈ ਬੀਬੀ ਨੂੰ ਸਾਗ ਦੋ ਤੇ 50 ਗਾਲਾਂ ਕਰਦੇ ਨੇ ਜੀ ਆਵਾਜ਼ਾਂ ਕੱਢਣ ਵਾਲੇ ਗਾਲਾਂ ਕੱਢਣ ਵਾਲੇ ਤੇ ਉਦੋਂ ਆਂਦਾ ਪਾਸਾ ਪਰਤ ਜਾਣਾ ਪਾਸਾ ਭਰਦੇ ਆਂ ਜੀ ਤੁਸੀਂ ਬੱਟੇ ਪੈ ਜਾਂਦੇ ਸੁਣਨੇ ਇਹ ਦੂਜੀ ਵੱਟੇ ਪੈ ਜਾਣਾ ਵੀ ਇਹ ਰੱਜ ਕੇ ਖੋਲਣ ਫੇਰ ਨਾ ਮੈਂ ਤਾਂ ਝੱਕਦੀ ਝੱਕ ਕੇ ਨਾ ਥੋੜਾ ਨਾ ਖੜਿਆ ਜੀ ਹਮਦਰਦੀ ਸੀ ਨਾ। ਹਾਂਜੀ ਬਹੁਤ ਅੱਛੇ ਬੰਦੇ ਹਨ ਬੜੇ ਚੰਗੇ ਬੰਦੇ ਹਨ ਜਿੰਨੀ ਵੀ ਸਿਫਤ ਕੀਤੀ ਜਾਏ ਉਹ ਘੱਟ ਉਨੀ ਹੈ ਥੋੜੀ ਉਨੀ ਥੋੜੀ ਹੈ ਤੇ ਹੁਣ ਆ ਵੀਡੀਓ ਤੇ ਇਹ ਉਹ ਸੁਣੀਦਾ ਟੈਲੀਵਿਜ਼ਨ ਸੁਣੀਦਾ ਫਲਾਣ ਕਰਦੇ ਨੇ ਹਿੰਦੂ ਫਲਾਣ ਕਰਦੇ ਨੇ ਸਿੱਖ ਫਲਾਣ ਕਰਦੇ ਇੱਥੇ ਨਹੀਂ ਇਹ ਕੀਤਾ ਹੁਣ ਇਹ ਕਿਵੇਂ ਮੰਨੀਏ ਵੀ ਉਹ ਕਰਦੇ ਨੇ ਸਮਝੇ ਨਾ ਤੇ ਜੇ ਉਹ ਕਰਦੇ ਨੇ ਤੇ ਅੱਲਾਹ ਤਾਲਾ ਉਹਨਾਂ ਨੂੰ ਮੱਤ ਦੇ ਮਜ਼ਹਬ ਦੇ ਮੁਤਾਬਕ ਆਪਣੇ ਮਜ਼ਹਬ ਦੇ ਮੁਤਾਬਕ ਉਹ ਖਿਦਮਤ ਕਰਨ ਇਨਸਾਨੀਅਤ ਦੀ ਸਹੀ ਇਨਸਾਨੀਅਤ ਦੀ ਉਹਦੇ ਕਾਰੋਬਾਰ ਦੀ ਹਰ ਬੰਦਾ ਜਿਹੜਾ ਨਾ ਇਹ ਕਹਿੰਦਾ ਵੀ ਮੈਂ ਦੁਨੀਆ ਤੋਂ ਭਾਵੇਂ ਹਿੰਦੂ ਬਰਾਦਰੀ ਹੈ ਭਾਵੇਂ ਸਿੱਖ ਬਰਾਦਰੀ ਹੈ ਮੁਸਲਮਾਨ ਬਰਾਦਰੀ ਹੈ ਈਸਾਈ ਬਰਾਦਰੀ ਹੈ ਉਹ ਸਾਰੇ ਕਹਿੰਦੇ ਨੇ ਵੀ ਮੈਂ ਦੁਨੀਆ ਤੋਂ ਨੇਕੀਆਂ ਲੈ ਕੇ ਜਾਵਾਂ ਬੜੀਆਂ ਲੈ ਕੇ ਨਾ ਜਾਵਾਂ ਤੇ ਜੇ ਕੋਈ ਉਧਰ ਹੀ ਆ ਇੱਧਰ ਜੋ ਕੋਈ ਗੰਦੇ ਅਨਸਰ ਐਸੇ ਹੈ ਤੇ ਅੱਲਾਹ ਤਾਲਾ ਉਹਨਾਂ ਨੂੰ ਦੱਸ ਦੇ ਮੇਰੇ ਹਾਂ ਬਿਲਕੁਲ ਚਲੋ ਠੀਕ ਹੈ ਬਜ਼ੁਰਗੋ ਬੜੀ ਮਿਹਰਬਾਨੀ ਤੁਹਾਡੀ ਨਾਜ਼ਰੀਨ ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਇੰਟਰਵਿਊ ਕਰਾਉਣਾ ਚਾਹੁੰਦੇ ਹੋ ਸਕਰੀਨ ਤੇ ਸਾਡਾ WhatsApp ਨੰਬਰ ਆ ਰਿਹਾ ਤੇ ਸਾਡੇ ਨਾਲ ਰਾਬਤਾ ਕਰੋ ਪਿੰਡ ਦਾ ਨਾਂ ਜ਼ਿਲ੍ਹੇ ਦਾ ਨਾਂ ਸਾਨੂੰ ਦੱਸ ਦਿਓ ਤਾਂ ਕਿ ਉਹ ਪਿੰਡ ਲੱਭਣ ਵਾਸਤੇ ਸਾਨੂੰ ਜਿਹੜੀ ਉਹ ਦੁਸ਼ਵਾਰੀ ਨਾ ਹੋਵੇ ਤੇ ਮਿਲਦੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਤੇ ਅਕਰਮ ਸਾਹਿਬ ਨੂੰ ਦਿਓ ਇਜਾਜ਼ਤ। ਰੱਬ ਰੱਖਾ ਜੀ।